ਅੱਜ ਦਾ ਇਹ ਖਾਸ ਪ੍ਰੋਗਰਾਮ ਦੇਖਣ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਉੱਤਰਾਖੰਡ ਦੇ ਤਰਾਈ ਇਲਾਕੇ ਵਿੱਚ ਪਹੁੰਚੇ ਹਾਂ। ਇਸ ਇਲਾਕੇ ਨੂੰ ਮਿੰਨੀ ਪੰਜਾਬ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਇਲਾਕੇ ਨੂੰ ਮਿੰਨੀ ਪੰਜਾਬ ਵਜੋਂ ਕਿਉਂ ਜਾਣਿਆ ਜਾਣ ਲੱਗਾ, ਇਸ ਬਾਰੇ ਗੱਲਬਾਤ ਕਰਾਂਗੇ ਬਾਜਪੁਰ ਰਹਿਣ ਵਾਲੇ ਸਰਦਾਰ ਜੋਗਿੰਦਰ ਸਿੰਘ ਪੰਡਾਲ ਜੀ ਦੇ ਨਾਲ। ਇਹਨਾਂ ਦਾ ਪਰਿਵਾਰ ਵੀ ਹਜ਼ਾਰਾਂ ਹੋਰ ਸਿੱਖ ਪਰਿਵਾਰਾਂ ਵਾਂਗ ਪੰਜਾਬ ਤੋਂ ਪ੍ਰਵਾਸ ਕਰਕੇ ਇਸ ਇਲਾਕੇ ਵਿੱਚ ਪਹੁੰਚਿਆ ਔਰ ਇਹਨਾਂ ਨੇ ਆਪਣੇ ਉਦਮ ਸਦਕਾ ਇਸ ਵੀਰਾਨ ਜੰਗਲ ਨੂੰ ਆਬਾਦ ਕੀਤਾ। ਕਹਿੰਦੇ ਬਾਪੀ ਜੀ ਜਦੋਂ 47 ਚ ਹੋ ਗਈ ਸੀ ਰਿਟਾਇਰਮੈਂਟ, ਉਹਨਾਂ ਦਾ ਟ੍ਰਾਂਸਫਰ ਹੋਇਆ ਇੱਥੇ ਮੇਰਠ ਤੋਂ ਰਿਟਾਇਰਮੈਂਟ ਹੋਈ ਉਹਨਾਂ ਦੀ। ਠੀਕ ਹੈ। ਉੱਥੋਂ ਬੰਨੂ ਘਾਟ ਤੋਂ ਨਹੀਂ ਹੋਈ। ਠੀਕ ਹੈ। ਇੱਥੇ ਆ ਕੇ ਹੋਈ ਆ, 1 ਮਹੀਨਾ ਪਹਿਲਾਂ ਹੋਈ ਆ। ਬਾਪੀ ਦੱਸ ਦਿੰਦੇ ਸੀ ਪਤਾ ਨਹੀਂ ਜੁਲਾਈ 'ਚ ਹੋ ਗਈ, ਅਗਸਤ 'ਚ ਬਣਿਆ ਨਾ। ਹਾਂਜੀ, ਜੁਲਾਈ 'ਚ ਹੋ ਗਈ ਸੀ ਉਹਨਾਂ ਦੀ, ਮਹੀਨਾ ਪਹਿਲਾਂ ਉਹ ਰਿਟਾਇਰ ਹੋ ਕੇ ਘਰ ਚਲੇ ਗਏ। ਉਹ ਸੱਚ ਬਾਪੀ ਜੀ ਪਿੰਡ ਨਹੀਂ ਸੀ ਰਹਿਣਾ ਚਾਹੁੰਦੇ ਨੇ। ਠੀਕ ਹੈ ਜੀ। ਇਹਨੂੰ ਕੰਮ ਨਾ ਨਜ਼ਰ ਆਇਆ ਨਾ। ਹਾਂਜੀ। ਉਹਨੇ ਆਪਾਂ ਟਰੱਕ ਪਾ ਲਈਏ ਯਾਰ। ਅੱਛਾ। ਉਹਨੇ ਆਪਣੇ ਕੁਝ ਫੌਜੀ ਦੋਸਤਾਂ ਨੂੰ, ਕੁਝ ਪਿੰਡ ਦੇ ਨਰਾਤਾਰਾਮ ਪੰਡਤ ਹੁੰਦਾ ਸੀ, ਮੈਨੂੰ ਉਹਦਾ ਨਾਂ ਯਾਦ ਕੋਈ। ਹਾਂਜੀ। ਇਹਨਾਂ ਫਿਰ ਨਾਹਣ ਉਦੋਂ ਪੰਜਾਬ ਹੁੰਦਾ ਸੀ ਜੀ। ਠੀਕ ਹੈ ਜੀ। ਹੁਣ ਤਾਂ ਹਿਮਾਚਲ ਹੋ ਗਿਆ। ਹਾਂਜੀ ਹਾਂਜੀ। ਤੇ ਅੰਬਾਲਾ ਜ਼ਿਲ੍ਹਾ ਸੀ ਇਹਦਾ। ਹਾਂਜੀ। ਤੇ ਨਾਹਣ ਆ ਕੇ ਇਹਨਾਂ ਨੇ ਟਰਾਂਸਪੋਰਟ ਬਣਾ ਲਈ ਸੀ ਜੀ। ਅੱਛਾ। ਉੱਥੇ ਅਸੀਂ 2 ਹੀ ਸਾਲ ਰਹੇ ਆ। ਠੀਕ ਹੈ ਜੀ। ਉੱਥੇ ਕੰਮ ਨਹੀਂ ਚੱਲਿਆ, ਘਟ ਗਏ ਪੈਸੇ ਸਾਰਿਆਂ ਦੇ। ਅੱਛਾ। ਉਹ ਟਰੱਕਾਂ 'ਚੋਂ ਇੰਨਾ ਘਾਟਾ ਪੈ ਗਿਆ, ਬਾਹਰ ਜ਼ਿਆਦਾ ਹੀ ਘਾਟਾ ਪੈ ਗਿਆ। ਠੀਕ ਹੈ ਜੀ। ਉਹ ਹੁਣ ਪਤਾ ਨਹੀਂ ਕਿਵੇਂ ਇਹਨਾਂ ਨੂੰ ਪਿਆ, ਕੀ ਹੋਇਆ। ਹਾਂਜੀ। ਉਹ ਫਿਰ ਕੁਛ ਟਰੱਕ ਇਹਨਾਂ ਨੇ ਐਵੇਂ ਆਉਣੇ ਪਾਉਣੇ ਕਰਕੇ ਵੇਚਤੇ, ਕੁਛ ਛੱਡਿਆ ਹੈ ਖੜੇ। ਅੱਛਾ ਅੱਛਾ, ਇੰਨਾ ਨੁਕਸਾਨ ਹੋਣ ਲੱਗ ਪਿਆ। ਹਾਂ, ਸੜਕਾਂ 'ਤੇ ਛੱਡਿਆ ਹੈ। ਤੇ ਫਿਰ ਜਦ ਘਾਟਾ ਪੈ ਗਿਆ, ਫਿਰ ਉਹ ਵਾਪੀ ਨੇ ਆਪਣੇ ਆਪ ਨੂੰ ਮਹਿਸੂਸ ਵੀ ਕੀਤਾ। ਹਾਂਜੀ। ਕੀ ਕਰਾਂਗੇ, ਹੁਣ ਤਾਂ ਪੈਸਾ ਵੀ ਨਾ ਰਿਹਾ। ਪਰ ਉਹ ਕਹਿੰਦੇ ਰਹਿਣਾ ਫਿਰ ਵੀ ਨਹੀਂ ਪਿੰਡ ਮੈਂ। ਉਹਨਾਂ ਨੇ ਹਿੰਮਤ ਹੀ ਬਹੁਤ ਸੀਗੀ। ਹਾਂਜੀ ਹਾਂਜੀ। ਬਹੁਤ ਹਿੰਮਤ ਸੀ। ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਯਾਰ ਯੂਪੀ 'ਚ ਇੱਧਰ ਨਾ ਨੈਣੀਤਾਲ ਜ਼ਿਲ੍ਹੇ 'ਚ ਪੀਲੀਭੀਤ, ਇੱਧਰ ਨਾ ਪੂਰਨਪੁਰ, ਹਾਂਜੀ, ਇੱਧਰ ਜ਼ਮੀਨਾਂ ਗੌਰਮੈਂਟ ਦਿੰਦੀ ਆ, ਫਰੀ ਮੁਫਤ ਦਿੰਦੀ ਹੈ। ਜੈਸੇ ਵੀ ਕਾਸ਼ੀਪੁਰ ਹੈ, ਬਾਜਪੁਰ ਹੈ, ਉੱਥੇ ਚਲਾ ਜਾ। ਇਹ ਮੁਰਾਦਾਬਾਦ ਤੋਂ ਟ੍ਰੇਨ ਬਦਲਦੀ ਸੀ, ਛੋਟੀ ਲਾਈਨ ਸੀ ਇੱਧਰ ਨੂੰ। ਇਹਨਾਂ ਨੇ ਫਿਰ ਉੱਥੋਂ ਉਤਰ ਕੇ ਨਾ ਟ੍ਰੇਨ ਫੜੀ ਜਦੋਂ ਕਾਸ਼ੀਪੁਰ ਸਟੇਸ਼ਨ 'ਚ। ਉਹਨਾਂ ਨੂੰ ਬੜਾ ਸਾਰਾ ਲੱਗਿਆ। ਉਹ ਬੜਾ ਸਾਰਾ ਸਟੇਸ਼ਨ ਪਹਿਲਾਂ ਤੇ ਹੀ ਆਓ। ਠੀਕ ਹੈ ਜੀ। ਉਹ ਜੰਕਸ਼ਨ ਸਟੇਸ਼ਨ ਸੀਗਾ ਸ਼ੁਰੂ। ਹਾਂਜੀ। ਇਹਨਾਂ ਦਾ ਯਾਰ ਪਹਿਲਾਂ ਸ਼ਹਿਰ ਚੰਗਾ ਲੱਗਦਾ ਹੈ, ਇੱਥੇ ਸਟੇਸ਼ਨ ਵਧੀਆ, ਇੱਥੇ ਉੱਤਰ ਜਾਂਦੇ। ਉਹ ਫਿਰ ਬਾਜਪੁਰ ਨਾ ਕਾਸ਼ੀਪੁਰ ਉੱਤਰ ਗਏ। ਠੀਕ ਹੈ ਜੀ। ਕਾਸ਼ੀਪੁਰ ਧਰਮਸ਼ਾਲਾ ਚਲੇ ਗਏ। ਅੱਛਾ। ਤੇ ਉਦੋਂ ਇੱਕ 51 ਦੀ ਗੱਲ ਹੈ। ਇਹ 50 ਦੀ ਗੱਲ ਹੈ ਜੀ। 50 ਦੀ ਗੱਲ। ਠੀਕ ਹੈ। ਉਹ ਜਦੋਂ ਆਉਂਦੇ 50 'ਚ ਹੀ ਆਉਂਦੇ। ਹਾਂ, ਪਹਿਲੀ ਵਾਰੀ। ਹਾਂਜੀ। ਉਹ ਉੱਥੇ ਨਾ ਧਰਮਸ਼ਾਲਾ ਵਾਲਾ ਜਿਹੜਾ ਸੀਗਾ, ਉਹਨੂੰ ਸਿੱਖਾਂ ਦੀ ਇਮੇਜ ਬਹੁਤ ਵਧੀਆ ਸੀ। ਉਹ ਅਰੇ ਸਰਦਾਰ ਜੀ ਆ, ਬੜੀ ਇੱਜ਼ਤ ਹੋਈ। ਠੀਕ ਹੈ। ਆਪੀ ਕਹਿੰਦੇ ਇਹ ਤਾਂ ਠੀਕ ਹੈ ਯਾਰ, ਵਧੀਆ। वो आ जाओ सर जी, तो कोई किराया नहीं कमरे का। अच्छा। मर्जी रहो तुम, हमें पता पंजाब से आए हो जमीन लेने। अच्छा। जब तक जमीन नहीं मिलती यहीं रहोगे तुम। आप ही बड़े खुश होए, कहते यार ठीक हो गया तो वधिया। चलो उत्थे वो लैन लग गए पैसे थोड़े बहुत ਜਿਹੜੇ ਸੀਗੇ, ਖਾਦੇ ਪੀਤੇ। ਹਾਂਜੀ। ਫਿਰ ਉੱਥੇ ਜ਼ਮੀਨ ਮਿਲੀ ਨਾ ਅਸਲ 'ਚ। ਅੱਛਾ। ਉਹ ਕਾਸ਼ੀਪੁਰ ਦੀ ਇੱਕ ਤਾਂ ਜੰਗਲਾਤ ਦੀ ਜ਼ਮੀਨ ਘੱਟ ਸੀਗੀ। ਠੀਕ ਹੈ ਜੀ। ਉਹ ਜਿਹੜੀ ਘੱਟ ਸੀ ਨਾ, ਉਹ ਨੇੜੇ ਤੇੜੇ ਸਾਰੀ ਅਲਾਟ ਹੋ ਚੁੱਕੀ ਸੀ। ਠੀਕ ਹੈ। ਇਹ ਸਾਲ ਕੁ ਲੇਟ ਹੋ ਗਏ ਉੱਥੇ। ਹਾਂਜੀ। 48 'ਚ ਸ਼ੁਰੂ ਹੋ ਗਿਆ ਸੀ ਕਹਿੰਦੇ ਇਹ ਕੰਮ ਪਹਿਲਾਂ। ਅੱਛਾ। ਠੀਕ ਹੈ। ਹਾਂ। ਤੇ ਉਹ ਫਿਰ ਜਦ ਨਾ ਮਿਲੀ, ਫਿਰ ਉਹਨੇ ਧਰਮਸ਼ਾਲਾ ਨੇ ਦੱਸਿਆ, ਵਾਪੀ ਦੱਸਦੇ ਨੇ ਮੈਨੂੰ ਇਹ ਗੱਲਾਂ। ਹਾਂਜੀ ਹਾਂਜੀ। वो कहना मैंने वो नहीं गया, कहना साहब जी ऐसे करो, अब मौका मत गंवारियो, बाजपुर में हैं अभी ज़मीनें बहुत। अच्छा। बाजपुर पहुँच जाओ। ठीक है। कहने रहूँगा कहाँ? अरे वहीं कहीं भी रह, उਦੋਂ जमाना बहुत बढ़िया सी। हाँ जी। अरे कहीं भी रह लोगे। कहते कहीं क्या रह लूँगा मैं। कहते जाओ तो सही, ज़मीनें बहुत है वहाँ। हाँ जी। कहते कितनी दूर है? कहना यहाँ से गाड़ी पकड़ो, बाजपुर में रुकेगी बस, इतनी दूर है। हाँ जी। अगला स्टेशन बाजपुर है। हाँ जी। उन्हें दूर ट्रेन फड़ी, बाजपुर आ गए। हाँ जी। ਉਹ ਜਦ ਬਾਜਪੁਰ ਦੇਖਿਆ ਨਾ ਸਟੇਸ਼ਨ ਤੋਂ ਉੱਤਰ ਕੇ, ਪੁੱਛਿਆ ਵੀ ਕਿੱਥੇ ਸ਼ਹਿਰ ਕਿੱਥੇ ਆ? ਉਹ ਕਹਿੰਦੇ ਸ਼ਹਿਰ ਸ਼ੁਰੂ ਕੋਈ ਨਹੀਂ ਹੈਗਾ ਇੱਥੇ। ਇੱਥੇ ਇੱਕ ਥਾਣਾ, ਇੱਕ ਤਹਿਸੀਲ ਹੈ, ਇੱਕ ਉਹਦੇ ਸਾਹਮਣੇ ਬਿਲਡਿੰਗ ਹੈ, ਇੱਕ ਹੋਟਲ ਹੈ। ਅੱਛਾ। ਇੱਕ 2 ਬਿਲਡਿੰਗਾਂ ਸੱਚ 2 ਲਾਲਿਆਂ ਦੀ ਦੋਨੋਂ ਸੀਗੀਆਂ। ਇੱਕ ਲਾਲਾ ਮੂਚੰਦ ਸੀਗਾ, ਇੱਕ ਲਾਲਾ ਹੋਰ ਸੀ, ਉਹ ਮਸਵਾਸੀ ਦਾ, ਰਾਮਪੁਰ ਜ਼ਿਲ੍ਹੇ ਦਾ ਸਵਾਰ ਦਾ ਸੀਗਾ। ਅੱਛਾ ਜੀ। ਉਹਨੇ ਇੱਥੇ ਆ ਕੇ ਲੈ ਲਈ ਸੀ। ਉਹ ਅਮੀਰ ਆਦਮੀ ਸੀ ਬਹੁਤ। ਠੀਕ ਹੈ ਜੀ। ਇੱਕ ਡਾਕਟਰ ਸੀਗਾ ਛੱਪਰ 'ਚ ਛੋਟਾ ਜਿਹਾ। ਹੈ। ਕਹਿੰਦੇ ਬਸ 2-4 ਹਾਂ ਕੋਈ ਨਹੀਂ ਤੂੰ। ਉਹ ਕਹਿੰਦੇ ਯਾਰ ਬਾਜਪੁਰ ਦਾ ਨਾਂ ਏਡਾ ਬੜਾ, ਇੱਥੇ ਤੁਸੀਂ ਕਹਿੰਦੇ ਕੁਝ ਵੀ ਨਹੀਂ ਹੈ। ਉਹ ਜਦ ਸੱਚੀ ਤੋਰੇ ਨਾ, ਸਾਰਾ ਜੰਗਲ ਹੀ ਜੰਗਲ ਪਿਆ ਸੀ। ਸਟੇਸ਼ਨ ਤੋਂ ਲੈ ਕੇ ਥਾਣੇ ਤੱਕ ਬੜੇ ਬੜੇ ਸਲਵਾਰ, ਪੱਗ ਡੰਡੀਆਂ ਬਣੀਆਂ ਸੀ ਉਹਦੇ ਵਿੱਚ ਲੰਘਣ ਨੂੰ। ਉਹ ਕਹਿੰਦੇ ਮੈਂ ਪਰੇਸ਼ਾਨ ਹੋ ਗਿਆ ਵੀ ਯਾਰ ਇੱਥੇ ਕਿੱਥੇ ਹੈਗੀ, ਕੁਝ ਵੀ ਨਹੀਂ ਹੈਗਾ। ਉਹ ਫਿਰ ਉੱਥੇ ਪਤਾ ਨਾ ਚੱਲੇ, ਉਹ ਫਿਰ ਫਿਰਦੇ ਫਿਰਦੇ ਨਾ, ਉਹ ਖੱਤਰੀ ਸੀਗਾ ਜੀ। ਹਾਂਜੀ। ਠੀਕ ਆ, ਪੰਜਾਬੀ। ਉਹ ਜਦ ਪਤਾ ਲੱਗਿਆ ਵੀ ਪੰਜਾਬੀ ਆ ਤੂੰ, ਉਹ ਜਦੋਂ ਮਿਲੇ ਨਾ ਇੱਕ ਦੂਜੇ ਨੂੰ। ਹਾਂਜੀ। ਉਹ ਕਹਿੰਦਾ ਬਾਪੀ ਕਹਿੰਦਾ ਮੈਨੂੰ ਐਂ ਲੱਗਿਆ ਤਾਂ ਬੰਦਾ ਮੇਰਾ ਦੇਖਿਆ ਹੈ ਕਿਤੇ। ਹਾਂ। ਉਹ ਬਾਪੀ ਜੀ ਨੂੰ ਦੇਖੀ, ਕਹਿੰਦਾ ਮੈਂ ਵੀ ਦੇਖਿਆ ਯਾਰ, ਐ ਇੱਕ ਦਿਨ ਐਂ ਲੱਗੀ ਗਿਆ ਉਹਨੂੰ। ਉਹ ਕਹਿੰਦਾ ਉਹਨੂੰ ਸੋਚਿਆ ਵੀ ਚੱਲ ਤੂੰ ਆ ਬੈਠ ਯਾਰ। ਹਾਂਜੀ। ਉਹ ਕਹਿੰਦਾ ਤੂੰ ਆਇਆ ਕਿੱਥੋਂ ਆ? ਕਹਿੰਦਾ ਮੈਂ ਲੁਧਿਆਣੇ ਜ਼ਿਲ੍ਹੇ ਤੋਂ ਆਇਆ। ਕਹਿੰਦਾ ਤੂੰ ਕੀ ਕਰਦਾ ਸੀ?
ਕਹਿੰਦਾ ਫੌਜ ਸੀਗਾ, ਉਹ ਕਹਿੰਦਾ ਫੌਜ ਸੀਗਾ, ਮੈਨੂੰ ਘਾਟ ਮੈਂ ਤੇਰਾ ਕੰਪਿਊਟਰ ਸੀਗਾ ਛੋਟੀ ਪਲਟਨ ਦਾ। ਉਹ ਕਹਿੰਦਾ ਤੂੰ ਉਹ ਹੈਗਾ ਉਹ ਮੈਂ ਨਾਮ ਭੁੱਲ ਗਿਆ, ਬਨਾਰਸੀ ਲਾਲ ਨੇ ਤੂੰ? ਉਹ ਕਹਿੰਦਾ ਹਾਂ ਯਾਰ। ਉਹ ਕਹਿੰਦਾ ਯਾਰ ਮੈਂ ਵੀ ਤਾਂ ਜਿੱਦਾਂ ਹੀ ਦੇ ਮੈਂ ਦੇਖਿਆ। ਉਹ ਕਹਿੰਦਾ ਬੈਠ ਯਾਰ ਤੂੰ ਕਿਤੇ ਨਾ ਜਾਈਂ, ਕੋਈ ਟਿਕਾਣਾ ਨਹੀਂ ਹੈਗਾ ਇੱਥੇ, ਇੱਥੇ ਮੇਰੇ ਕੋਲ ਰਹਿ ਤੂੰ ਆਰਾਮ ਨਾਲ। ਉਹ ਕਹਿੰਦਾ ਇੱਥੇ ਜ਼ਮੀਨਾਂ ਮਿਲ ਜੇ, ਕਹਿੰਦਾ ਬਹੁਤ ਮਿਲਦੀਆਂ ਨੇ। ਉਹ ਜਦ ਨੂੰ ਅਜੇ ਗੱਲਾਂ ਹੀ ਕਰਦੇ ਆ, ਇੱਕ ਬੰਦਾ ਬਾਹਰੋਂ ਆਇਆ ਝੋਟੇ ਗੱਡੀ ਤੇ। ਉਦੋਂ ਬੈਲ ਗੱਡੀਆਂ ਝੋਟੇ ਗੱਡੀ ਚੱਲਦੇ, ਰਾਹ ਨਹੀਂ ਸੀ ਨਾ ਹੁੰਦੇ, ਨਾ ਕੋਈ ਜੀਪਾਂ ਕਾਰਾਂ ਹੁੰਦੀ, ਨਾ ਟਰੈਕਟਰ ਹੁੰਦੇ, ਕੁਛ ਨਹੀਂ ਸੀ ਹੁੰਦਾ। ਉਦੋਂ ਕਿ ਨਾਂ ਚੇਤੇ शर्मा, SN शर्मा। अच्छा। हाँ जी। वो आप ही कहना सराज जी पंजाब से आए? कहना हाँ जी पंजाब से। अरे जमीन लेने आए हो? कहना अरे जमीन तुम्हें कौन दिलाएगा, मैं ही दिलाऊंगा। अच्छा। उन्हें आप ही कहता। ਸਬੱਬ ਦੇਖੋ ਕਿੱਦਾਂ ਬਣਦਾ ਗਿਆ, ਠਹਿਰਨ ਦਾ ਵੀ ਬਣੇ ਜੀ ਸਾਰੇ, ਠਹਿਰਨ ਦਾ ਵੀ ਮੁੜ ਕੇ ਉਹ ਵੀ ਮਿਲਿਆ। ਦੇਖੋ ਵਾਪੀ ਜੀ ਦੀ ਇੱਕ ਗੱਲ ਤੋਂ ਮੈਨੂੰ ਹੁਣ ਪੂਰੀ ਯਾਦ ਆ, ਉਹ ਕਹਿੰਦੇ ਮੇਰੀ ਜੇਬ 'ਚ 2.5 ਰੁਪਏ ਰਹਿ ਗਏ ਸੀ ਉਦੋਂ, ਪੈਸੇ ਵੀ ਮੁੱਕ ਗਏ ਸੀ, ਪਰ ਕਹਿੰਦਾ ਮੈਨੂੰ ਠੀਕ ਹੈ ਮਿਲ ਗਿਆ ਸੀ ਤੇ ਸੰਤਾ ਕਹਿੰਦਾ ਮੇਰੇ ਕੋਲ ਪੈ ਜੀ ਇਹ ਤਾਂ ਮੇਰਾ ਕਹਿੰਦਾ ਇਕੱਠੇ ਰਹੇ ਪਰ ਕਹਿੰਦਾ ਪੈਸੇ ਮੁੱਕ ਗਏ ਸੀ ਤੇ ਉਹ ਗੱਲਾਂ ਚ ਉਹਨੂੰ ਲੱਗਿਆ ਵੀ ਆ ਸਰਦਾਰ ਤਾਂ ਬੜਾ ਵਧੀਆ ਜਿਹਾ ਇਹਨੂੰ ਨਾਲੇ ਲੈ ਚਲੀਏ। ਉਹ ਕਹਿੰਦਾ ਤੂੰ ਮੇਰੇ ਸਾਥ ਹੀ ਚੱਲ। ਕਹਿੰਦਾ ਚਲੋ ਜੀ, ਉਹ ਗੱਡੀ 'ਚ ਬਹਿ ਗਏ, ਉੱਥੇ ਸ਼ਰਮੇ ਦੇ ਫਾਰਮ ਚਲੇ ਗਏ। ਉੱਥੇ ਫਿਰ ਇਹਨਾਂ ਦੇ ਦਾਰੂ ਦੂਰੂ ਪੀਂਦੇ ਪੁੰਦੇ ਦੀ ਦੋਸਤੀ ਹੋ ਗਈ ਜੀ, ਉੱਥੇ ਰਹਿਣ ਲੱਗ ਪਏ। ਫਿਰ ਇਹਨਾਂ ਉਹ ਨੈਣੀਤਾਲ ਲੈ ਗਿਆ, ਅਲਾਟਮੈਂਟ ਉਹਨੇ ਕਰਵਾ ਕੇ ਦਿੱਤੀ ਜੀ ਖਾਨ ਦੇ ਦਫ਼ਤਰ 'ਚ ਨਾ, ਤੇ ਉਹ ਲੈ ਕੇ ਵੀ ਆਪ ਹੀ ਗਿਆ। ਫਿਰ ਤਾਂ ਉਹ ਦੋਸਤ ਇੰਨੇ ਹੋ ਗਏ, ਫਿਰ ਤਾਂ ਖਰਚੇ ਪਾਣੀ ਦਾ ਵੀ ਕੋਈ ਫਰਕ ਨਹੀਂ ਪਿਆ ਹੈਗਾ। ਤੇ ਸਾਡੇ ਨਾ ਮਾਂ ਦਾ ਹੌਸਲਾ ਵੀ ਉਨਾ ਹੀ ਸੀਗਾ ਜੀ। ਅੱਛਾ ਜੀ। ਉਹ ਮੈਨੂੰ ਚੇਤੇ ਆ ਗਈ ਗੱਲ। ਹਾਂਜੀ। ਉਹ ਜਦੋਂ ਬਾਪੂ ਜੀ ਘਰੋਂ ਨਿਕਲਦੇ ਆ ਨਾ, ਉਹ ਕਹਿੰਦਾ ਵੀਰ ਜੀ ਨੂੰ ਕਹਿੰਦਾ ਵੀ ਦੇਖ ਗੱਲ ਸੁਣ ਲੈ ਮੇਰੀ, ਮੈਂ ਪਿੰਡ 'ਤੇ ਰਹਿਣਾ ਨਹੀਂ ਹੈਗਾ, ਪੈਸਾ ਵੀ ਸਾਰਾ ਖਤਮ ਹੋ ਗਿਆ ਟਰੱਕਾਂ ਟਰੱਕਾਂ। ਉਹ ਕਹਿੰਦੀ ਫਿਰ ਕਿੱਥੇ ਜਾਏਗਾ? ਕਹਿੰਦਾ ਕੁਛ ਵੀ ਆ ਵੀ ਮੈਂ ਪਿੰਡ ਨਹੀਂ ਰਹਿਣਾ। ਫਿਰ ਜਦੋਂ ਆਪਣੀ ਜੀ ਪੂਰੀ ਬਣ ਗਈ ਨਾ ਸਰਾਹ ਆਉਣ ਦੀ, ਉਹ ਮੈਨੂੰ ਅੱਜ ਤੱਕ ਗੱਲ ਯਾਦ ਆ। ਵੀਰ ਜੀ ਕਹਿੰਦੇ ਮੈਨੂੰ ਇਹ ਕਹਿ ਕੇ ਆਏ ਸੀ ਘਰੋਂ, ਕਹਿੰਦਾ ਤੂੰ ਮੇਰਾ 2 ਸਾਲ ਇੰਤਜ਼ਾਰ ਕਰੀ, ਜੇ ਤਾਂ ਮੈਂ 2 ਸਾਲ ਬਾਅਦ ਆ ਗਿਆ ਤਾਂ ਸਮਝੀ ਮੈਂ ਹੈਗਾ। ਅੱਛਾ। ਜੇ ਨਾ ਆਇਆ ਤਾਂ ਫਿਰ ਜੋ ਮਰਜ਼ੀ ਕਰ ਲਈ, ਮੇਰਾ ਨਹੀਂ, ਮੈਂ ਪਿੰਡ ਨਹੀਂ ਹੋਣਾ। ਪਰ ਮੈਂ ਮਤਲਬ ਪੂਰਾ ਇਰਾਦਾ ਇੰਨਾ ਪੱਕਾ ਕਰਕੇ, ਪੱਕਾ ਇਰਾਦਾ ਕਰਕੇ ਫਿਰ ਵਾਪਸ ਉੱਥੋਂ ਆ ਗਏ। ਤੇ ਫਿਰ ਆ ਤਾਂ ਪਤਾ ਤਾਂ ਕੋਈ ਵੀਰ ਜੀ ਨੇ ਹਿੰਮਤ ਬੜੀ ਰੱਖੀ। ਕਹਿੰਦੇ ਵੀਰ ਜੀ ਕਹਿੰਦੇ ਸੀ ਮੈਂ ਤਾਂ ਫਿਰ ਜਿਵੇਂ ਐਂ ਲੱਗਦਾ ਸੀ ਜਿਵੇਂ ਫੌਜ 'ਚ ਗਏ ਹੋਏ ਨੇ, ਮੈਂ ਘਰ ਉਵੇਂ ਹੀ ਕਹਿੰਦੀ ਰਹੀ ਮੈਂ ਤਾਂ। ਕਹਿੰਦੇ ਮੈਨੂੰ ਪਰ ਯਕੀਨ ਬਸ ਵੀ ਆਊਗਾ ਜ਼ਰੂਰ, ਕੁਝ ਕਰਕੇ ਹੀ ਆਊਗਾ। ਕਹਿੰਦੇ ਐ ਵੀ ਮੈਨੂੰ ਉਹ ਕਿਹੜੇ ਟੈਲੀਫੋਨ ਵੀ ਕਿੱਥੇ ਦਾ ਗੱਲ ਪਤਾ ਹੀ ਨਹੀਂ ਹੋ ਪਈ, ਚਿੱਠੀਆਂ ਸੀ। ਹਾਂਜੀ ਹਾਂਜੀ। ਤੇ ਵਾਪੀ ਦੀ ਫਿਰ ਚਿੱਠੀ ਆ ਗਈ। ਕਹਿੰਦਾ ਉਹ ਵੀਰ ਜੀ ਨੂੰ ਚਿੰਤੋ ਕਹਿੰਦੇ ਹੁੰਦੇ ਸੀ। ਕਹਿੰਦਾ ਚਿੰਤੋ ਆਪਣਾ ਕੰਮ ਬਣ ਗਿਆ। ਅੱਛਾ। ਬਸ ਮੈਂ ਆਉਣ ਵਾਲੀ ਹਾਂ। ਉਹ ਫਿਰ ਖੁਸ਼ੀਆਂ ਦੇ ਲਹਿਰਾਂ ਹੋ ਗਈਆਂ ਜੀ ਘਰ ਸਾਰੇ, ਮਾਈ ਹੁਣ ਵੀ ਖੁਸ਼ ਹੋ ਗਏ ਵੀ ਚਲੋ ਪਤਾ ਲੱਗ ਗਿਆ ਆਊਗਾ। ਉਹ ਫਿਰ 2 ਸਾਲ ਬਾਅਦ ਕਰ ਗਏ ਜੀ ਮੈਨੂੰ ਲਾਟ ਕਰਾ ਕੇ। ਮਤਲਬ 50 ਦੇ ਮਤਲਬ 52 ਦੇ ਕਰੀਬ। 52 'ਚ ਗਏ। ਫਿਰ ਉਹ ਸ਼ਰਮਾ ਕਹਿੰਦਾ ਉਹ ਇੱਥੇ ਨਾ ਆਹ ਸੰਤੋਸ਼ਪੁਰ ਪਹਿਲਾਂ ਲਾਟ ਹੋਇਆ ਸੀਗਾ। ਆਹ ਜਿੱਥੇ ਆਪਾਂ ਬੈਠੇ ਇਹਨੂੰ ਸੰਤੋਸ਼ਪੁਰ ਕਹਿੰਦੇ ਆ ਜੀ। ਸੰਤੋਸ਼ਪੁਰ ਕਹਿੰਦੇ ਜੀ ਆਪਾਂ। ਇੱਕ ਇੱਧਰ ਆ ਨਰਖੇੜਾ ਨਾਲ ਹੀ ਪਿੰਡ। ਠੀਕ ਹੈ। ਉਹ ਸਭ ਤੋਂ ਪਹਿਲਾਂ ਨਰਖੇੜਾ ਲਾਟ ਹੋਇਆ ਸੀ। ਠੀਕ ਹੈ। ਪਹਿਲੇ ਦਿਨ ਜਦ ਗਏ ਸੀ ਨੇ। ਠੀਕ ਹੈ। ਦੁਬਾਰਾ ਫਿਰ ਦੂਏ ਦਿਨ ਸੰਤੋਸ਼ਪੁਰ ਹੋਇਆ। ਪਰ ਉਹ ਫਿਰ ਨਰਖੇੜੇ ਨਹੀਂ ਰਹੇ, ਸੰਤੋਸ਼ਪੁਰ ਉਹਨੇ ਛੱਪਰ ਪਾਏ ਸੀ ਆ ਕੇ। ਠੀਕ ਹੈ। ਉਹਨਾਂ ਨੇ ਇੱਕ ਛੱਪਰ ਪਾ ਲਿਆ ਸੀ ਬੜਾ ਸਾਰਾ ਇੱਥੇ। ਹਾਂਜੀ। ਤੇ ਛੱਪਰ ਪਾ ਕੇ ਇੱਥੇ ਛੱਡ ਕੇ ਨਾ ਉਹ ਪਿੰਡੋਂ ਫਿਰ ਸਾਨੂੰ ਬੱਚਿਆਂ ਨੂੰ ਲੈਣ ਚਲੇ। ਛੱਪਰ ਮਤਲਬ ਜਦੋਂ ਕੋਈ ਕੱਚੇ ਆ ਜਾ ਜਿੱਦਾਂ ਢਾਰਾ ਜਿਹਾ ਕਹ ਲਓ ਇਦਾਂ ਫੂਸ ਦੇ ਹਾਂ ਭਈਆ ਸਾਨੂੰ ਜਿੱਦਾਂ ਸਟਾਲ ਜਿਹਾ ਹੁੰਦਾ ਇਦਾਂ। ਹਾਂ ਉਹਦੇ ਜਿਹੜੀਆਂ ਕੰਧਾਂ ਦੀ ਸਥਿਤੀ ਹੁੰਦੀ ਆ ਉਹ ਵੀ ਫੂਸ ਨਾਲ ਬਣਾ ਕੇ ਚਣ ਕੇ ਉਹ ਇੱਕ ਸਿਸਟਮ ਸੀ ਬਹੁਤ ਵਧੀਆ ਬਣਿਆ ਇੱਥੇ ਲੋਕਾਂ ਦਾ। ਇੱਥੇ ਜੀ ਇੱਕ ਆਦੀਵਾਸੀ ਲੋਕ ਰਹਿੰਦੇ ਉਹਨੂੰ ਬੁਕਸਾ ਜਾਤੀ ਕਹਿੰਦੇ ਆ। ਬੁਕਸਾ ਉਹਨਾਂ ਦਾ ਉਹ ਕੌਮ ਜਿਵੇਂ ਹਿੰਦੂਆਂ 'ਚ ਕਈ ਕੌਮਾਂ ਹੁੰਦੀਆਂ ਨੇ ਨਾ। ਹਾਂਜੀ। ਉਹ ਬੁਕਸਾ ਜਾਤੀ ਸੀਗੀ, ਉਹ ਰਹਿੰਦੇ ਸੀ ਇੱਥੇ ਜੀ। ਠੀਕ ਹੈ ਜੀ। ਜੰਗਲੀ ਜਿਹੇ ਲੋਕ ਸੀ ਆਦੀਵਾਸੀ। ਠੀਕ ਹੈ ਜੀ। ਉਹ ਬੈਕਵਰਡ ਸੀਗੇ ਬਹੁਤ ਜ਼ਿਆਦਾ। ਠੀਕ ਹੈ ਜੀ। ਉਹਨਾਂ ਨੂੰ ਸਿਰਫ ਆਪਦੇ ਪਿੰਡ ਦੇ ਆਲੇ ਦੁਆਲੇ ਥੋੜ੍ਹੀ ਥੋੜ੍ਹੀ ਜ਼ਮੀਨਾਂ ਉਹਨਾਂ ਨੇ ਬਾਦ ਕੀਤੀ ਹੋਈ ਸੀਗੀ। ਠੀਕ ਹੈ ਜੀ। ਉਹ ਚੌਲ ਬੀਜਦੇ ਸੀ, ਧਾਨ। ਠੀਕ ਹੈ। ਸਾਰਾ ਸਾਲ ਚੌਲ ਔਰ ਮੱਛੀ ਖਾਂਦੇ ਸੀ ਜੀ। ਅੱਛਾ ਜੀ। ਉਹ ਆਪਣੇ ਆਪ ਨੂੰ ਉੱਚਾ ਮੰਨਦੇ ਸੀ, ਸਾਨੂੰ ਕਹਿੰਦੇ ਸੀ ਪਤਾ ਨਹੀਂ ਕੌਣ ਹੈ ਇਹ। ਹਾਂਜੀ ਹਾਂਜੀ। ਅਰੇ ਇनको बताने दो गाँव में दसने मत देना। ਹਾਂਜੀ ਹਾਂਜੀ। ਕਿਆ ਪਤਾ ਕੌਣ ਹੈ, ਬੜੀ ਬੜੀ ਦਾੜੀ ਹੈ। ਹਾਂਜੀ ਹਾਂਜੀ। ਤੇ ਇਦਾਂ ਨਾ ਉਹ ਪਿੰਡ 'ਚ ਪੜ੍ਹਨ ਨੂੰ ਵੀ ਮਾੜਾ ਮੰਨਦੇ ਸੀ। ਮੈਂ ਤਾਂ ਉਦੋਂ ਪੜ੍ਹਨ ਲੱਗਿਆ ਸੀ ਪੰਜਾਬ 'ਚ। ਠੀਕ ਹੈ ਜੀ। ਇੱਥੇ ਨਹੀਂ ਸੀ ਮੈਂ, ਛੁੱਟੀ ਆਉਂਦਾ ਇਹਦੀ ਬਰਸਾਤਾਂ ਦੇ 2 ਮਹੀਨੇ ਦੀ। ਅੱਛਾ। ਬਸ ਸਿਰ ਸਾਲ 'ਚ 2 ਮਹੀਨੇ ਇੱਥੇ ਆਉਂਦਾ। ਠੀਕ ਹੈ। ਮੈਂ ਪੰਜਾਬ 'ਚ ਹੀ ਰਹਿੰਦਾ। ਅੱਛਾ। ਜਿਹੜੇ ਲੋਕੀ ਪਹਿਲਾਂ ਆਏ ਇਦਾਂ ਹੀ ਸੀ ਵੀ ਕੁਝ ਉਹਨਾਂ ਦਾ ਪਰਿਵਾਰ ਹਾਲੇ ਪਿੱਛੇ ਵੀ ਸੀ, ਕੁਝ ਇਦਾਂ ਪਹਿਲਾਂ ਆਏ ਇਦਾਂ ਪਹਿਲਾਂ ਕੁਝ ਇਕੱਲੇ ਆ ਗਏ। ਹਾਂ। ਕੁਝ ਪਰਿਵਾਰਾਂ ਨੂੰ ਬਾਅਦ 'ਚ ਲੈ ਕੇ ਆ ਗਏ। ਅੱਛਾ। ਜਿਹੜੇ ਜੰਗਲ ਨੂੰ ਮੰਗਲ ਇਹ ਕਿੱਦਾਂ ਬਣਾਇਆ ਤੁਸੀਂ ਪੰਜਾਬੀਆਂ ਨੇ ਆ ਕੇ? ਉਹ ਜੀ ਇਦਾਂ ਹੋਇਆ, ਗਵਰਨਮੈਂਟ ਨੇ ਨਾ ਇਹ ਪੰਜਾਬੀਆਂ ਨਾਲ ਕੀਤਾ ਇੱਕ ਐਗਰੀਮੈਂਟ। ਹਾਂਜੀ। ਉਦੋਂ ਕੀ 52 53 ਉਦੋਂ ਕੀ ਜੀ? ਸਨ 50 ਤੋਂ ਪਹਿਲਾਂ ਹੀ 48 ਜੀ। ਅੱਛਾ ਜੀ। ਤੇ
ਉਹ ਜਿਹੜਾ ਮੁੱਖ ਮੰਤਰੀ ਸੀ ਨਾ ਪਹਿਲਾਂ, ਹਾਂਜੀ ਉਹਨੇ ਪੰਡਿਤ ਨਹਿਰੂ ਨੂੰ ਕਿਹਾ ਵੀ ਮੇਰੇ ਕੋਲ ਜੰਗਲ ਪਿਆ ਹਰਿਦੁਆਰ ਤੋਂ ਲੈ ਕੇ ਪੀਲੀ ਭੀਤ ਤੱਕ, ਠੀਕ ਹੈ ਤਰਾਈ ਨਹੀਂ ਦੇਣਾ, ਇਹ ਤਰਾਈ ਹੈ। ਹਾਂਜੀ ਹਾਂਜੀ ਤਰਾਈ ਸਾਰੀ ਪਈ ਹੈ, ਹਜ਼ਾਰਾਂ ਏਕੜ ਹਾਂਜੀ। ਵਿਹਲਾ ਪਿਆ, ਵੀ ਇਹਨੂੰ ਆਬਾਦ ਕਰਾ ਲਿਓ। ਪੰਡਿਤ ਨਹਿਰੂ ਨੇ ਪੜ੍ਹੀ ਸੀ ਹਿਸਟਰੀ, ਕਹਿੰਦਾ ਇਹ ਨਹੀਂ ਹੋਣਾ ਆਬਾਦ, ਅੰਗਰੇਜ਼ ਤੋਂ ਨਹੀਂ ਹੋਇਆ, ਉਹਨੂੰ ਤਾਂ ਵਿਸ਼ਕਾਰਗਾਹ ਬਣਾਤੀ ਸੀ ਇਹ। ਹਾਂਜੀ ਗੋਬਿੰਦ ਵੱਲਭ ਪੰਤ ਸੀਗਾ ਉਹ ਮੁੱਖ ਮੰਤਰੀ ਅੱਛਾ ਜੀ। ਪਹਿਲੇ ਦਾ। ਉਹ ਕਹਿੰਦਾ ਨਹੀਂ ਵੀ ਪੰਡਿਤ ਜੀ ਕੁਝ ਕਰੋ। ਉਹ ਕਹਿੰਦਾ ਕੀ ਕਰਾਂ, ਕਿਹਨੂੰ ਲਾ, ਕਹਿੰਦਾ ਯਾਰ ਅੰਗਰੇਜ਼ ਤੇ ਨਹੀਂ ਲਾਟ ਹੋਇਆ। वो कहता एक काम करो, पंजाबियों को खबर करो, पंजाबी ज़मीन के बड़े भूखे हैं, उनको अगर पता लग गया वो आ जाएंगे। उस तो बाद फिर ਜਿਹੜੇ ऐसे ਬੁਕਸੇ ਲੋਕ ਸੀ ਨਾ, ਬੁਕਸੇ ਇੱਥੇ ਦੇ ਰਹਿਣ ਵਾਲੇ, ਹਾਂਜੀ ਇਹ ਸਾਨੂੰ ਇੰਨਾ ਮਾੜਾ ਮੰਨਦੇ ਸੀ, ਪਿੰਡ 'ਚ ਨਹੀਂ ਵੜਨ ਦਿੰਦੇ ਸੀ। ਠੀਕ ਹੈ ਜੀ। ਇੱਕ ਇੱਥੇ ਪਾਣੀ ਦੀ ਸਮੱਸਿਆ ਬਹੁਤ ਤਗੜੀ, ਪੀਣ ਵਾਲੇ ਪਾਣੀ ਦੀ। ਹਾਂਜੀ, ਨਲਕੇ ਨੁਲਕੇ ਤਾਂ ਉਦੋਂ ਕਿਹਨੇ ਲੱਗਣ ਲਾਉਣੇ ਸੀ। ਹਾਂਜੀ, ਰਹਿਣ ਦਾ ਤਾਂ ਇੰਤਜ਼ਾਮ ਨਹੀਂ ਸੀ ਕੋਈ ਇੱਥੇ। ਮਤਲਬ ਜਿਹੜੇ ਪਹਿਲਾਂ ਲੋਕੀ ਉਹਨਾਂ ਨੂੰ ਬੁਕਸਿਆਂ ਨਾਲ ਬਣਾਉਣੀ ਪੈਣੀ ਸੀਗੀ ਪੀਣੀ। ਹਾਂਜੀ, ਉਹ ਫਿਰ ਕਿੱਦਾਂ ਹੋਇਆ ਜੀ, ਉਹ ਡਿਪਲੋਮੇਸੀ ਕਿੱਦਾਂ ਚੱਲੀ? ਉਹ ਇਦਾਂ ਹੋਇਆ ਜੀ, ਉਹ ਬੁਕਸਿਆਂ ਨੇ 2-3 ਸਾਲ ਤੱਕ ਕੀਤਾ ਬਹੁਤ ਤੰਗ। ਠੀਕ ਹੈ ਜੀ। ਪਿੰਡ 'ਚ ਨਾ ਵੜਨ ਦੇਣਾ, ਵੀ ਨਿਕਾਲੋ ਕੌਣ ਹੈ ਜੀ, ਹੈਂ। ਖੂਹ 'ਤੇ ਤਾਂ ਇੱਕ ਵਾਰੀ ਚਲੇ ਗਏ ਅਸੀਂ ਬੱਚੇ, ਸਾਨੂੰ ਉਹਨਾਂ ਨੇ, ਅਸੀਂ ਮਸਾਂ ਬੱਚੇ ਕੁੱਟਣ ਪੈ ਗਏ ਜੀ ਬੁਕਸਾਂ। ਪਤਾ ਨਹੀਂ ਕੌਣ ਆ ਕੇ ਕਿਆ ਹੈ। ਉਹ ਬੰਦੇ ਵੀ ਕਹਿੰਦੇ ਨਿਕਾਲੋ ਇਹਨਾਂ ਨੂੰ, ਆਣ ਮੈਂ ਦੇਣਾ, ਮੂੰਹ ਮਤ ਲਗਾਉਣਾ ਹੈ ਜੀ। ਤੇ ਉਹ ਆਪੇ ਹੀ ਕਹਿੰਦੇ ਵੀ ਸਾਨੂੰ ਨਾ ਫਿਰ ਪਰੇਸ਼ਾਨੀ ਇੰਨੀ ਹੋਈ ਪਾਣੀ ਦੀ, ਵੀ ਪਾਣੀ ਨਦੀਆਂ ਦਾ ਪੀਣਾ, ਤੇ ਬੜਾ ਐਂ ਲੱਗਣਾ ਯਾਰ ਪਾਣੀ ਦਾ ਕੀ ਕਰੀਏ ਹੈ। ਫਿਰ ਸਾਡੇ ਪਿੰਡ ਜਿਹੜਾ ਪ੍ਰਧਾਨ ਸੀ ਨਾ, ਰਾਮ ਸਿੰਘ, ਆਪਾਂ ਨੇ ਕਿਹਾ ਯਾਰ ਰਾਮੇ ਨੂੰ ਕਿਵੇਂ ਬਟਾਈਏ ਹੈ, ਜੇ ਬਣ ਜੇ ਨਾ ਆਪਾਂ ਪਾਣੀ ਪੂਣੀ ਦਾ ਤਾਂ ਹੋ ਜੇ ਕੁਛ। ਤੇ ਇਹਨਾਂ ਨੇ ਫਿਰ ਬੜੀ ਕੋਸ਼ਿਸ਼ ਕੀਤੀ। 2-3 ਸਾਲ ਬਾਅਦ ਉਹ ਰਾਮਾ ਫਿਰ ਗੱਲ ਗੁੱਲ ਕਰਨ ਲੱਗ ਗਿਆ ਵਾਪੀ ਨਾਲ। ਇੱਦਾਂ ਗੱਲ ਗੁੱਲ ਕਰਦੇ ਫਿਰ ਇਹਦਾ ਨੇੜ ਹੋ ਗਿਆ। फिर वापी ने गया प्रधान तो यार हम तो आदमी हैं तुम्हारे जैसे ही यार, तो हमारी दाढ़ी दूढ़ी रखी है, हम तो हिंदू ही हैं। हम कोई ऐसे थोड़ी है यार। कह रहा अरे ना यार भाई, तो तुम तो ठीक हो यार। कहना फिर हमारा एक बात मान ले, कहना हम इधर पानी गाँव वाले ऐतराज मानेंगे, कहना भाई पता कर लो गाँव में ना। उन्हें फिर गाँव वालों ने कहा यार अपने ही आदमी है सारे, पानी पूनी का पीने का क्या होता है, पानी पीने दो इन्हें यार। मैं तो कही आया भाई तू भर लिया करो पानी। वो पिंड वाले प्रधान ਦੀ ਸੁਣਦੇ ਸੀ, ਮੰਨਦੇ ਸੀ। ਉਹਨਾਂ ਨੇ ਕਿਹਾ ਵੀ ਚਲੋ ਫਿਰ ਸਾਨੂੰ ਉੱਥੇ ਪਾਣੀ ਭਰਨ ਦੀ ਇਜਾਜ਼ਤ ਹੋ ਗਈ। ਚਲੋ ਪਿਆਰ ਨਾਲ ਹੀ ਕੰਮ ਜਿਹੜਾ, ਹਾਂ ਪਿਆਰ ਨਾਲ। ਵਾਪੀ ਇੱਥੇ ਸਾਡੇ ਨਾਲ ਰਾਮਪੁਰ ਜ਼ਿਲ੍ਹਾ ਹਾਂਜੀ, ਇੱਥੇ ਦੀ ਨਾ ਮੁਸਲਮਾਨ ਨੇ ਜਿਹੜੇ ਲੱਕੜ ਦਾ ਕੰਮ ਕਰਦੇ ਸੀ ਪਹਿਲਾਂ ਤੇ, ਉਹਨਾਂ ਨੂੰ ਫਿਰ ਇਹਨਾਂ ਨੇ ਲੇਬਰ ਦੀ ਹਾਂ ਮੈਂ ਸਮਝ ਗਿਆ, ਉਹ ਸਕਿਲਡ ਸੀ ਇਸ ਕੰਮ 'ਚ ਪੁਰਾਣੇ। ਕਿਸੇ ਨੇ ਤਾਂ ਕਿਹਾ ਵੀ ਲੱਕੜ ਵੀ ਸਾਰੀ ਤੂੰ ਲੈ ਜੀ, ਠੀਕ ਹੈ, ਆ ਵੱਢਣੇ। ਉਹਨਾਂ ਨਾਲ ਫਿਰ ਸਾਡੇ ਭਰਾ ਵੀ ਲੱਗੇ ਹੁੰਦੇ ਸੀ। ਠੀਕ ਹੈ ਠੀਕ ਹੈ। ਵਾਪੀ ਨੇ ਕੰਮ ਤਾਂ ਬਹੁਤ ਲਿਆ ਸਾਡੇ ਭਰਾ। ਹਾਂਜੀ ਹਾਂਜੀ ਹਾਂਜੀ। ਸਾਡੇ ਦੋ ਭਰਾ ਤਾਂ ਬਹੁਤ ਕੰਮ ਕੀਤਾ ਜੀ। ਠੀਕ ਹੈ, ਕੰਮ ਮਤਲਬ ਹੱਥੀਂ ਕੀਤਾ ਉਹ ਕਹਿੰਦਾ? ਹੱਥੀਂ, ਲੱਕੜਾਂ ਵੱਡੀਆਂ, ਜੰਗਲ ਨਾਲ ਲੇਬਰ ਦੇ। ਅੱਛਾ, ਉਦੋਂ ਕੋਈ ਜਾਨਵਰ ਜਾਂ ਕੋਈ ਇਦਾਂ ਦੀ ਚੀਜ਼ਾਂ ਵੀ ਇੱਥੇ ਹੁੰਦੀਆਂ ਹੋਣੀਆਂ? ਜਾਨਵਰ ਤਾਂ ਬਹੁਤ ਸੀ ਜੀ, ਖਤਰਨਾਕ ਜਾਨਵਰ ਸੀ। ਛੋਟੇ ਵੀ ਬਿੱਛੂ ਜਾਂ ਕੋਈ ਡੰਗ, ਕੋਈ ਆਹ ਇਦਾਂ ਦਾ? ਬਿੱਛੂ, ਸੱਪ, ਇੱਕ ਜੋਕ। ਜੋਕ ਜਿਹੜੀ ਮੱਝਾਂ ਤੇ ਚੜ ਜਾਂਦੀ ਹੁੰਦੀ ਹੈ? ਜਿਹੜੀ ਮੱਝਾਂ ਚੜ੍ਹਦੀਆਂ ਬੰਦੇ ਨੂੰ ਚਿੰਬੜ ਜਾਂਦੀ ਹੈ, ਲੈਂਦੀ ਨਹੀਂ ਫਿਰ। ਲੂਣ ਲਾਣਾ ਪੜਾ, ਉਹ ਲੂਣ ਨਾਲ ਲੈਂਦੀ ਆ, ਖਿੱਚੇ ਤੇ ਲੈਂਦੀ ਨਹੀਂ। ਉਹ ਤਾਂ ਉਹ ਬੰਦਿਆਂ ਦੇ ਵੀ ਚੜ ਜਾਂਦੀ ਸੀ ਉਦੋਂ? ਬਹੁਤ ਜੀ, ਜਿਵੇਂ ਉਹ ਤਾਂ ਇਹਨਾਂ ਜੇ ਆਪਾਂ ਜਾਂਦੇ ਹਾਂ ਸਲਵਾੜ ਨਹੀਂ ਹੁੰਦਾ ਭਾ, ਹਾਂਜੀ, ਉੱਤੇ ਐ ਉੱਪਰ ਹੁੰਦੇ, ਉਹ ਬੰਦੇ ਨੂੰ ਚਿੰਬੜ ਜਾਂਦੀਆਂ ਸੀ, ਬੰਦੇ ਨੂੰ ਜਗ੍ਹਾ ਜਗ੍ਹਾ। ਉਹ ਜਿਹੜੇ ਸਾਡੇ ਪਿੰਡੋਂ ਪਹਿਲਾਂ ਬੰਦੇ ਆਏ ਸੀ ਉਹ ਤਾਂ ਡਰ ਗਏ ਬਹੁਤ, ਕਹਿੰਦੇ ਸਾਡੇ ਆਹ ਲੱਗ ਗਿਆ ਪਿਆ ਕੀ ਆ ਇਹ। ਠਾਕਰਾ ਜੀ ਨੂੰ ਕਹਿੰਦੇ, ਠਾਕਰਾ ਭੱਜਿਆ ਆ ਗਿਆ ਨਾਲੇ ਕੋਲੋਂ, ਚਾਚਾ ਜੀ ਮੈਂ ਤਾਂ ਮਰ ਗਿਆ, ਮੈਨੂੰ ਤਾਂ ਖਾਲੀ ਕੀ ਚਿੰਬੜ ਗਿਆ। ਉਹ ਕਹਿੰਦਾ ਕੁਝ ਨਹੀਂ ਹੁੰਦਾ, ਤੂੰ ਘਬਰਾ ਨਾ, ਹੌਸਲਾ ਖੋਲੇ ਤੇਰਾ ਲਾ ਦਿੰਦਾ। ਕਹਿੰਦਾ ਛੁੱਟਦਾ ਹੀ ਨਹੀਂ, ਕੀ ਆ ਸੱਪ ਵੀ ਨਹੀਂ ਹੈਗਾ। ਤਾਂ ਜਦੋਂ ਪਹਿਲੇ ਨਵੇਂ ਆਏ ਨੇ, ਉਹ ਫਿਰ ਉਹ ਆਪੀ ਨੇ ਲੂਣ ਪਵਾਇਆ, ਉਹ ਸਾਰੀਆਂ ਲੈ ਗਈਆਂ। ਹਾਂਜੀ, ਉਹ ਲੂਣ ਵਾਲੇ ਲੈਣੀਆਂ ਹੁੰਦੀਆਂ ਸੀ। ਇਹ 3-4 ਜਿਹੜੇ ਆਮ ਜਾਨਵਰ ਜੀ, ਇਹ ਬਹੁਤ ਖਤਰ, ਸੱਪ ਬਹੁਤ ਸੀਗਾ ਜੀ। ਸੱਪ ਤਾਂ ਤੁਰੇ ਜਾਂਦੇ ਆ ਜੀ, ਕਦੇ ਉੱਥੇ ਮਿਲ ਗਿਆ, ਕਦੇ ਉੱਥੇ ਮਿਲ ਗਿਆ, ਐਂ ਫਿਰਦੇ ਸੀ, ਬਹੁਤ ਜ਼ਿਆਦਾ ਸੱਪ। ਅੱਛਾ, ਕੋਈ ਇਦਾਂ ਦੇ ਵੀ ਸੀ ਵੀ ਜਿਹੜੇ ਲੋਕੀ, ਜਿੱਦਾਂ ਇੱਥੇ ਕੰਮ ਤਾਂ ਬਹੁਤ ਜ਼ਿਆਦਾ ਔਖਾ ਹੈ ਜੀ, ਵਿਚਾਰਿਆਂ ਨੇ ਆਏ ਤੇ ਫਿਰ ਮੁੜ ਕੇ ਕਿਹਾ ਵੀ ਨਹੀਂ ਵੀ ਗੱਲ ਬਣਦੀ ਨਹੀਂ, ਚੱਲੀਏ ਵਾਪਸ, ਇਦਾਂ ਦੇ ਸੀਗੇ ਕੋਈ ਤੁਹਾਡੇ ਪਿੰਡ ਤੋਂ? ਕੋਈ ਬਹੁਤ, ਸਾਡੇ ਪਿੰਡ 15 ਬੰਦੇ ਲੈਂਦੇ ਪਹਿਲਾਂ ਵਾਪਸ। ਅੱਛਾ, ਜਦੋਂ ਫਿਰ ਇਹਨਾਂ ਨੂੰ ਲੱਗਾ ਵੀ ਇੱਥੇ ਠੀਕ ਹੈ ਕੰਮ, 52 'ਚ ਗਿਆ, ਫਿਰ ਲੋਕਾਂ ਨੂੰ ਮਨਾਇਆ ਕਿੱਦਾਂ ਜੀ? ਕਿਉਂਕਿ ਮਨਾਇਆ ਜੀ ਬਹੁਤ ਔਖਾ ਮਨਾਇਆ। ਸਾਡੇ ਬਾਈ ਦਾ ਤਾਇਆ ਜਿਹੜਾ ਸੀਗਾ ਬੜਾ, ਉਹ ਕਹਿੰਦਾ ਮੈਂ ਚੱਲਦਾ ਤੇਰੇ ਨਾਲ, ਮੈਂ ਦੇਖ ਕੇ ਆਉਣਾ ਪਹਿਲਾਂ, ਐਵੇਂ ਤੂੰ ਪਿੰਡ ਵਾਲਿਆਂ ਨੂੰ ਉੱਥੇ ਪਾ ਕੇ ਚੱਕਰ ਬਦਨਾਮੀ ਲਵਾਂਗੇ। ਹਾਂਜੀ, ਉਹ ਆ ਗਿਆ ਜੀ। ਮੱਕੀਆਂ ਦੇ ਟਾਈਮ ਸੀ, ਸਤੰਬਰ ਜਿਹੜਾ ਮਹੀਨਾ, ਉਦੋਂ ਛੱਲੀਆਂ ਲੱਗ ਜਾਂਦੀਆਂ ਮੱਕੀਆਂ ਨੂੰ। ਤੇ ਉਹ ਪਹਿਲੀ ਫਸਲ ਹੋਈ ਬਹੁਤ ਤਗੜੀ ਜੀ, ਮੱਕੀ ਦੀ ਬੀਜੀ ਨਾ। ਜ਼ਮੀਨਾਂ ਪੁਰਾਣੀਆਂ ਸੀ, ਘਾਹ ਘੂ ਪੱਤੇ ਗਲੇ ਸੜੇ ਸੀ, ਸਾਰੀ ਖਾਦ ਬਣੀ ਪਈ ਸੀ। ਪਹਿਲੀ ਦਫਾ ਮੱਕ ਖੜਾ ਸੀ ਜੀ ਕੋਠੇ ਜਿਹੜੇ ਐਡੇ ਮੋਟੇ ਟਾਂਡੇ ਉਹਨਾਂ ਦੇ। ਮਤਲਬ ਪੰਜਾਬ ਨਾਲੋਂ ਫਰਕ ਬਹੁਤ ਜ਼ਿਆਦਾ ਫਰਕ। ਅੱਛਾ, ਪੰਜਾਬ ਵਿੱਚ ਤਾਂ ਇੱਕ ਦੋ ਛੱਲੀਆਂ, 3 ਛੱਲੀਆਂ ਐਡੇ ਬੜੀਆਂ ਨਾਲੇ। ਹਾਂਜੀ, ਉਹ ਬਾਈ ਆ ਕੇ ਕਹਿੰਦਾ ਯਾਰ, ਵਾਪੀ ਨੂੰ ਕਹਿੰਦਾ ਬਚਨ ਸਿੰਘ, ਉਹ ਬਚਨ ਸਿੰਘ, ਉਹ ਕਹਿੰਦਾ ਯਾਰ ਤੂੰ ਤਾਂ ਠੀਕ ਕਹਿਣਾ ਸੀਗਾ।
ਉਹ ਕਹਿੰਦਾ ਇਹ ਜ਼ਮੀਨ ਹੈ ਤਾਂ ਕੀ ਆ? ਹਾਂ ਉਹ ਕਹਿੰਦਾ ਇਹ ਤਾਂ ਯਾਰ ਇੱਥੇ ਤਾਂ ਲੈਣ ਵਾਲੀ ਆ ਜ਼ਮੀਨ ਇਹ ਤਾਂ। ਹਾਂ ਉਦੋਂ ਅਸੀਂ ਵੀ ਆ ਗਏ ਤੇਰੇ ਨਾਲ, ਹਾਂ। ਚੱਲ ਹੁਣ ਆ ਜਾਾਂਗੇ। ਉਹ ਫਿਰ ਉਹ ਆਪ ਨੂੰ ਕਹਿੰਦਾ ਚੱਲ ਹੁਣ ਪਿੰਡ ਨੂੰ ਚੱਲ। ਹਾਂ ਕਹਿੰਦਾ ਚਲੋ ਬੰਦੇ ਤੈਨੂੰ ਮੈਂ ਤੋਰਦਾ ਉੱਥੇ। ਉਹਨਾਂ ਦਾ ਉੱਥੇ ਤਿਆਰ ਕੀਤੇ 15 ਬੰਦੇ ਆਏ ਸਾਡੇ ਵਾਪਸ। ਪਰ ਤਾਂ ਵੀ ਜੀ ਇੱਕ ਖੇਤ ਵੱਢਣ ਨੂੰ ਹੀ ਜਿੱਦਾਂ ਪੂਰਾ ਜੰਗਲ ਸਾਫ਼ ਕਰਨ ਨੂੰ ਇੱਕ ਖੇਤ ਨੂੰ ਕਈ ਮਹੀਨੇ ਲੱਗਦੇ ਨੇ, ਜੋ ਮੈਂ ਸੋਚੀ ਜਾਂਦਾ ਵੀ ਇੰਨੇ ਵੱਡੇ ਏਕੜ ਕਿੱਦਾਂ ਖਾਲੀ ਹੋਏ ਬਿਨਾਂ ਮਸ਼ੀਨਰੀ ਤੋਂ? ਇਹ ਇੱਕ ਦਿਨ ਚ ਨਹੀਂ ਹੋਏ, 12-13 ਸਾਲ ਲੱਗ ਗਏ ਸੀ ਜੀ। ਉਹਨੇ ਚਿਰ ਚ ਪਿੱਛੇ ਖਬਰ ਹੋਰ ਜਾਂਦੀ ਰਹੀ ਹੋਣੀ, ਲੋਕੀ ਹੋਰ ਆਉਂਦੇ ਰਹੇ ਹੋਣੇ ਆ ਜਿੰਨਾ ਉਦੋਂ ਨਹੀਂ ਜੀ, ਉਹਦੇ ਸਾਡੇ ਪਿੰਡ ਦਾ ਤਾਂ ਜੀ ਨਹੀਂ ਲੱਗਿਆ। ਅੱਛਾ ਉਹ ਕਹਿੰਦੇ ਅੱਛਾ ਮੁੜੇ ਵੀ ਕੁਛ ਇਹਨਾਂ ਚੋਂ ਸਾਰੇ ਹੀ ਮੁੜ ਗਏ, ਸਾਰੇ ਹੀ। ਉਹ ਤਾਂ ਰਾਤ ਨੂੰ ਰੋਣ ਲੱਗੇ ਉੱਚੀ ਉੱਚੀ, ਚਾਚਾ ਸਾਨੂੰ ਮਾਰਤਾ ਤੈਂ, ਬਾਈ ਸਾਡੇ ਨਾਲ ਕੀ ਕੀਤਾ, ਉੱਚੀ ਉੱਚੀ ਰੋਇਆ ਕਿ ਸਾਡਾ ਪਿੰਡ ਇੱਧਰ ਆਇਆ, ਹੱਥ ਕਰ ਕਰਕੇ ਆਇਆ। ਉਹ ਕਿਵੇਂ ਜਾਵਾਂਗੇ, ਉਹ ਤੁਰ ਕੇ ਵੀ ਨਹੀਂ ਜਾਵਣਾ। ਉਹ ਆਪੇ ਨੇ ਬਥੇਰਾ ਸੁਝਾਇਆ, ਤੁਹਾਨੂੰ ਸ਼ਰਾਬਾਂ ਮਿਲਦੀਆਂ ਨੇ, ਹੈ ਮੀਟ ਮਿਲਦਾ ਖਾਣ ਨੂੰ, ਤੁਸੀਂ ਯਾਰ ਜ਼ਮੀਨਾਂ ਤੁਹਾਡੀਆਂ ਹੋ ਜਾਣੀਆਂ ਨੇ, ਉਹਨਾਂ ਦੀ ਲੇਰਾ ਨਿਕਲਣਾ। ਹਾਂ 2-4 ਸਾਲ ਦੀ ਗੱਲ ਆ। ਉਹ ਕਹਿੰਦੇ 2-4 ਸਾਲ ਨੂੰ ਵੀ ਛੱਡ ਤੂੰ। ਉਹ ਸਭ ਤਾਂ ਇੱਕ ਮਿਹਨਤ ਭਾਰੀ ਹੋਇਆ ਪਿਆ, ਚਾਚਾ ਸਾਨੂੰ ਗੱਡੀ ਚੜਾ ਦੇ, ਰੱਬ ਦਾ ਵਾ ਮਿਹਨਤਾਂ ਕਰਿਆ ਕਰਨ। ਉਹ ਫਿਰ ਇੱਥੇ ਕਿਹੜਾ ਨੀਰਜ ਸਟੇਸ਼ਨ ਕਿਹੜਾ ਪੈਂਦਾ ਸੀ ਤੁਹਾਨੂੰ ਉਦੋਂ? ਸਾਡਾ ਸਟੇਟ ਬਾਜਪੁਰ ਸੀਗਾ ਵੈਸੇ। ਅੱਛਾ ਉਹ ਕਦੋਂ ਲੱਗਾ ਵੀ ਇਹ ਡਿਸੀਜਨ ਵੀ ਇਹ ਸਾਡਾ ਫੈਸਲਾ ਠੀਕ ਸੀ? ਇੰਨੀ ਆਮਦਨ ਕਦੋਂ ਕਿਹੜੇ ਸਾਲ ਚ ਹੋਣ ਲੱਗੀ ਵੀ ਲੈ ਵੀ ਅਸੀਂ ਤਾਂ ਚੰਗਾ ਕੀਤਾ ਬਈ? ਉਹ ਸਾਨੂੰ 60 ਤੇ ਹੋ ਗਿਆ ਸੀ, 60 ਕੁ 'ਚ ਹੋ ਗਿਆ ਸੀ। ਫਿਰ ਫਸਲਾਂ ਚੰਗੀਆਂ ਹੋਣ ਲੱਗੀਆਂ ਸੀ ਬਹੁਤ ਨਾ, ਤੇ ਸਾਡੇ ਉੱਥੇ ਪੈਸੇ ਦਾ ਵੀ ਹੋ ਗਿਆ। ਸਾਡੇ ਮਾਲਵੇ ਦੇ ਜਿੰਨੇ ਸੀਗੇ ਨਾ ਬਾਣੀਏ, ਹਾਂਜੀ ਆੜਤੀ, ਹਾਂਜੀ, ਉਹ ਵੀ ਨਾਲ ਹੀ ਆ ਗਏ। ਅੱਛਾ ਉਹਨਾਂ ਦਾ ਕਾਰੋਬਾਰ ਵੀ ਜ਼ਮੀਨ ਨਾਲ ਹੀ ਚੱਲਣਾ। ਬਸ ਸਰਦਾਰ ਪਹੁੰਚ ਗਏ ਯਾਰ ਉੱਥੇ ਆੜਤਾਂ ਖੋਲਾਂਗੇ, ਬਾਜਪੁਰ, ਕਾਸ਼ੀਪੁਰ, ਰੁਦਰਪੁਰ। ਇਸ ਕਰਕੇ ਸਰਦਾਰਾਂ ਦੀ ਇੱਥੇ ਇੱਜ਼ਤ ਵੀ ਬਹੁਤ ਸੀਗੀ ਵੀ ਯਾਰ ਇਹ ਕਿਸੇ ਨੂੰ ਧੋਖਾ ਨਹੀਂ ਦਿੰਦੇ, ਪੈਸਾ ਨਹੀਂ ਮਾਰਦੇ। ਹਾਂਜੀ ਫਿਰ ਤਾਂ ਬਹੁਤ ਹੀ ਮਤਲਬ 62 ਤੋਂ ਲੈ ਕੇ 70 ਤਾਈਂ ਜਿਹੜਾ ਟਾਈਮ ਹੈ, 60 ਤੋਂ ਹੀ ਸਮਝੋ, 60 ਤੋਂ 70 ਵਾਲਾ ਜਿਹੜਾ ਟਾਈਮ ਆ, ਤੇ 60 ਤੋਂ 70 ਵਾਲਾ ਨਹੀਂ 80 ਤੱਕ। 80 ਤੱਕ ਹਾਂਜੀ ਲੋਕ ਪੰਜਾਬ ਇੱਥੇ ਸਰਦਾਰਾਂ ਦੀ ਬਹੁਤ ਇੱਜ਼ਤ ਸੀਗੀ। ਹਾਂਜੀ ਹਰ ਕੌਮ ਬਹੁਤ ਕਰਦੇ ਸੀ ਇੱਜ਼ਤ ਨਾਲੇ। ਮਤਲਬ ਉਹ ਇਹ ਫੀਲ ਕਰਦੇ ਸੀ ਵੀ ਇਹ ਜੰਗਲ 'ਚ ਇਹਨਾਂ ਨੇ ਆ ਕੇ, ਇੱਕ ਤਾਂ ਜੰਗਲ 'ਚ ਕਰਤਾ, ਇੱਕ ਸੰਨ 47 'ਚ ਵੀ ਇਹਨਾਂ ਨੇ ਸੁਣੇ ਸੀ ਕਿੱਸੇ ਵੀ ਇਹਨਾਂ ਨੇ ਆਜ਼ਾਦੀ 'ਚ ਬਹੁਤ ਕੰਮ ਕੀਤਾ ਮੁਲਕ ਵਾਸਤੇ ਨਾ। ਉਹ ਚੀਜ਼ਾਂ ਵੀ ਇੱਕ ਆਇਆ ਹਿੰਮਤ ਦੇਖ ਕੇ ਵੀ ਯਾਰ ਇਹਨਾਂ ਤਾਂ ਰੁਜ਼ਗਾਰ ਵੀ ਪੈਦਾ ਕੀਤਾ ਉਹਨਾਂ ਲਈ। ਹਾਂ ਬਈ ਅੰਗਰੇਜ਼ ਤੋਂ ਲਾ ਇਹਨਾਂ ਤੋਂ ਕਾਮਯਾਬ ਨਹੀਂ, ਇਹਨਾਂ ਨੇ ਜੰਗਲ ਕਾਮਯਾਬ ਕਰਤੇ ਯਾਰ। ਬਹੁਤ ਬੜੀ ਗੱਲ ਹੋ ਗਈ ਸੀ ਇੱਥੇ, ਇੱਜ਼ਤ ਵੀ ਬਹੁਤ ਹੋ ਗਈ ਸਰਦਾਰਾਂ ਦੀ ਇੱਥੇ। ਪਰ ਵਾਪੀ ਦੱਸਦੇ ਕਹਿੰਦੇ ਪੰਜਾਬੋਂ ਆਇਆ। ਹਾਂਜੀ ਤੇ ਜਦੋਂ ਅਸੀਂ ਟ੍ਰੇਨ ਮੁਰਾਦਾਬਾਦ ਬਦਲੀ ਨਾ ਆਪਣੀ ਇੱਧਰ ਬਾਜਪੁਰ ਵਾਲੀ, ਹਾਂਜੀ ਉਹਦੇ ਵਿੱਚ ਰੌਲਾ ਪੈ ਗਿਆ। ਅੱਛਾ ਉਹ ਰੌਲਾ ਪੈ ਗਿਆ ਜ਼ਿਆਦੇ। ਹਾਂਜੀ ਹਾਂਜੀ ਉਹਦਾ ਜ਼ਿਆਦਾ ਪੈ ਗਿਆ ਤਾਂ ਉਹ ਇੱਕ ਕਹਿੰਦਾ ਮੇਰੇ ਨਾਲ ਬੈਠੀ ਉਹਦਾ ਸਰਦਾਰ ਜੀ ਕਿਹਨੂੰ ਕੋ ਚੁੱਪ ਕਰਾ ਦੋ। ਕਹਿੰਦਾ ਮੈਂ कैसे चुप करा दूँ? ਹਾਂਜੀ कोई मैं कोई अफसर हो कोई? हाँ। अरे कहना तुम्हारे एक कहने से ये ठीक चुप हो जाएंगे। अच्छा कहना मैं अपनी जगह यार मेरे कहने तो क्यों चुप, अपने मन से सोचता। हाँ वो हटे ना, अरे सरदार जी करा दो, देखो लड़ पड़ेंगे साले, कोई गिर जाएगा ट्रेन चलती में, हाँ जी मारेगा उठा के कोई इन्हें। हाँ जी इनको होगा अपनी ने देखा देखी जाए मेरा किया चुप कर देंगे ठीक है नहीं ना सी। हाँ जी एक मारा था खामोश होते नहीं होते। वो सारा डब्बा आए सो गया, बिल्कुल पूरा डब्बा ही सो गया। हाँ जी कहना मैं वापस मैं कहा यार हाँ साड़ी तो गल ही बहुत है। कहना मैं तो उधर पता लग गया असल ਤੇ ਇੰਨੀ ਮਜਾਣੀ ਇੱਜ਼ਤ ਬਹੁਤ ਸੀ ਉਸ ਟਾਈਮ। ਸਾਡੇ ਪਿੰਡ ਪੈਂਦਾ ਮੜੀਆ ਟੂ, ਉੱਥੇ ਗੁਰਦੁਆਰੇ ਕੋ ਘਰ ਆ ਉਹਦਾ ਬੰਦੇ ਦਾ। ਤੇ ਉਹਨੂੰ ਪੁੱਛਿਆ ਵੀ ਇੱਥੇ यहाँ जा रहे हैं खड़कू देख रहे हैं, वो कहना वो जा रहे हैं पकड़ लो, वो जा रहे हैं। अच्छा वो सामने लगे थी, ਉਹਨੂੰ ਫੜ ਲਿਆ, ਸਾਲ तुम्हें मरवाएगा, वो जा रहे हैं वो जा रहे हैं। वो कहना तुमने पूछा तो मैंने बता दिया। ਅੱਛਾ ਪੁੱਛਦੇ ਵੀ ਸੀ, ਫੜਨਾ ਵੀ ਨਹੀਂ ਸੀ ਚਾਹੁੰਦੇ ਨਾ ਡਰਦੇ ਸੀ ਉਹਨਾਂ ਤੋਂ ਤਾਂ। ਸਾਨੂੰ ਲੋਕਾਂ ਨੂੰ ਪਬਲਿਕ ਨੂੰ ਤਾਂ ਕਰਦੀ ਸੀ ਪੁਲਿਸ, ਉਹਨਾਂ ਸਾਹਮਣੇ ਤਾਂ ਕੋਈ ਮੁਕਾਬਲਾ ਹੋਇਆ ਹੀ ਨਹੀਂ। ਮਤਲਬ ਵੀ ਜਿਹੜਾ ਉਹ ਟਾਈਮ ਸੀ ਉਹਦਾ ਇੱਥੇ ਲੋਕਲ ਦੇ ਨਾਲ ਜਿਹੜੀ ਤੁਹਾਡੀ ਇੰਨੀ ਪੁਰਾਣੀ ਬਣੀ ਸੀ ਉੱਤੇ ਕੁਝ ਅਸਰ ਪੈਣ ਲੱਗ ਪਿਆ। ਉਹ ਫਿਰ ਸਾਨੂੰ ਮਾੜਾ ਮੰਨਣਾ। ਹਾਂ ਬਿਲਕੁਲ ਬਿਲकुल ਮੈਂ ਇਹ ਸਮਝਦਾ। ਤਾਂ ਕ੍ਰਿਮੀਨਲ ਲੋਕ ਨੇ हाँ जी। अपनी बोली जी कुछ और कहने होंगे, वो भी कहने लगे हाँ इनके घर आते हैं यार, रोटियां खाते हैं इनके घरों में। वो भी ऐसे लगे से खा गया ਸੀ ਬਹੁਤ। हाँ जी हाँ जी ਉਹ ਟਾਈਮ ਸਾਡਾ ਬਹੁਤ ਔਖਾ ਨਿਕਲਿਆ, ਬਹੁਤ ਜ਼ਿਆਦਾ। ਉਦੋਂ ਫਿਰ ਲੋਕਾਂ ਨੇ ਇੱਥੋਂ ਆਪਣੇ ਬੱਚੇ ਪੰਜਾਬ ਵੱਲੋਂ ਵੀ ਦੁਬਾਰਾ ਵੀ ਭੇਜਣੇ ਸ਼ੁਰੂ ਕੀਤੇ ਕਿ ਨਹੀਂ? ਇਦਾਂ ਨਹੀਂ ਸੀ ਕੁਝ? ਹਾਂਜੀ ਦੁਬਾਰਾ ਪੜ੍ਹਨ ਪੰਜਾਬ ਲਾਤੇ ਜੀ। ਹਾਂ ਮੈਂ ਕੁੜੀਆਂ ਪੜ੍ਹਾਈਆਂ ਉਸੇ ਦੌਰ 'ਚ ਲੈ, ਉਸੇ ਦੌਰ 'ਚ ਕੱਢੇ ਬੱਚੇ। ਚੰਡੀਗੜ੍ਹ ਮੈਂ ਉਸੇ ਦੌਰ 'ਚ ਲੈ। ਜਿੱਦਾਂ ਆਪਣੇ ਪੰਜਾਬ ਦੇ ਵਿੱਚ ਵਿਦੇਸ਼ਾਂ ਦੀ ਦੌੜ ਸ਼ੁਰੂ ਹੋਈ ਹੈ ਜਿਹੜੀ ਅੱਜ ਦੀ ਤਰੀਕ ਤੱਕ ਚਾਲੂ ਹੈਗੀ ਆ, ਕੀ ਉਹਦਾ ਅਸਰ ਇਸ ਮਿੰਨੀ ਪੰਜਾਬ ਤੇ ਵੀ ਤੁਹਾਨੂੰ ਦੇਖਣ ਨੂੰ ਮਿਲਿਆ? ਹਾਂ ਉਹ ਸਾਡਾ 84 'ਚ ਪੈ ਗਿਆ ਜੀ ਅਸਰ। ਅੱਛਾ ਜੀ। ਪਹਿਲਾਂ ਤਾਂ ਵੀ ਇੱਥੋਂ ਪੰਜਾਬ ਚਲੇ ਜਾਓ ਹੂੰ ਜੇ ਬੱਚਿਆਂ ਨੂੰ ਪੰਜਾਬ ਲਾ ਦੋ। ਆਪ ਤਾਂ ਪੰਜਾਬ ਦੇ ਬੜੀ ਬੜੀਆਂ ਫਾਰਮਾਂ ਬਣ ਗਈਆਂ ਸੀ, ਨਾ ਕੋਈ ਵਿਕਣ ਵਾਲੀ ਸੀ ਨਾ ਕਿਤੋਂ ਹੋਰ ਛੱਡਣ ਜੋਗੇ ਸੀਗੇ ਵੀ ਉੱਥੇ ਰਹਿਣਾ ਹੀ ਰਹਿਣਾ। ਬੱਚਿਆਂ ਨੂੰ ਪੰਜਾਬ ਕੱਢਣ ਲੱਗੇ ਸੀਗੇ। ਉਹ ਵੀ ਜਦ ਬੱਚੇ ਪੜ੍ਹ ਗਏ ਨਾ, ਉਹ ਕਹਿੰਦੇ ਅਸੀਂ ਤਾਂ ਇੱਥੇ ਰਹਿਣਾ ਨਹੀਂ, ਇੱਥੇ ਬਾਹਰ ਜਾਣਾ। ਉਹ ਫਿਰ ਹੁਣ ਜਿੰਨੇ ਬੱਚੇ ਨੇ ਤਕਰੀਬਨ 80-90% ਬੱਚਾ ਇੱਥੋਂ ਦਾ ਬਾਹਰ ਚਲੇ ਗਿਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ,
ਇੱਥੇ ਤੇ ਹੈ ਨਹੀਂ, ਬੁੜੇ ਬੈਠੇ ਆ ਸਾਡੇ ਵਰਗੇ ਇੱਥੇ। ਹੂੰ ਬਾਕੀ ਦੇ ਬੱਚੇ ਸਭ ਬਾਹਰ ਹੀ ਨੇ ਇੱਥੇ ਤੇ ਵੀ। ਹੁਣ ਫਾਰਮਾਂ ਸੁਣਨੀਆਂ ਪਈਆਂ ਸਾਰਿਆਂ। ਸਾਡਾ ਫਾਰਮ ਦੇਖ ਲਓ ਤੁਸੀਂ। ਹਾਂਜੀ, ਇੱਥੇ ਤੁਸੀਂ ਇਸ ਵੇਲੇ ਤੁਹਾਡੇ ਫਾਰਮ ਤੇ ਕਿੰਨੇ ਕੁ ਘਰ ਨੇ ਟੋਟਲ? ਸਾਡੇ 10 ਘਰ ਸੀਗੇ ਸਾਰੇ। ਠੀਕ ਹੈ ਜੀ। ਇਹਨਾਂ 10 ਚੋਂ ਕੋਈ ਕਿੰਨੇ ਕੁ ਫੈਮਿਲੀ ਚ ਬਾਹਰ ਗਏ ਨੇ ਬੱਚੇ? 3 ਘਰ ਨੇ, 7 ਘਰ ਚਲੇ ਗਏ ਪੂਰੇ ਵਿਦ ਫੈਮਿਲੀ ਬਾਹਰ ਵਿਦੇਸ਼ਾਂ ਚ? ਵਿਦੇਸ਼ਾਂ 'ਚ। ਤਿੰਨ ਇਸੇ ਤਰ੍ਹਾਂ ਹਰ ਫਾਰਮ 'ਚ ਨੇ। ਜਿੰਨੀ ਤਰਾਈ ਹੈ ਨਾ ਸਾਰੀ ਤਰਾਈ ਦੀ ਬੈਠੇ ਸਰਦਾਰ ਬਸ ਇੰਨੇ ਕੁ ਰਹਿ ਗਏ, ਜਿਵੇਂ ਅਸੀਂ ਇੱਥੇ ਰਹਿ ਗਏ ਥੋੜੇ ਜਿਹੇ। ਅੱਛਾ, ਇਵੇਂ ਹਰ ਫਾਰਮ 'ਚ। ਇਹਦਾ ਮਤਲਬ ਹੈ ਜਿਹੜੀ ਇਹ 50 ਤੋਂ 1950-52 ਤੋਂ ਕੰਮ ਸ਼ੁਰੂ ਹੋਇਆ, ਹਾਂਜੀ ਪਹਿਲਾਂ 80 ਜਾਂ ਕਹ ਲਓ 84 ਤਾਈਂ ਹਾਂਜੀ। ਪੂਰੀ ਗਰੋਥ ਇੱਥੇ ਹੁੰਦੀ ਰਹੀ, ਮੁੜ ਕੇ ਜਿਹੜੀ ਹੈ ਇਹ ਹੌਲੀ ਹੌਲੀ ਛਾਣਨੀ। ਉਹ 84 ਤੋਂ ਬਾਅਦ ਤਾਂ ਘਟਣ ਲੱਗ ਗਿਆ ਸੀ। ਅੱਛਾ ਜੀ। ਸਰਦਾਰ ਇੱਥੋਂ ਕਹਿੰਦੇ ਸੀ ਵੀ ਨਹੀਂ ਰਹਿਣਾ, ਆਮ ਹੋ ਗਿਆ ਸੀ। ਯਾਰ ਰਹਿਣ ਦੀ ਜਗ੍ਹਾ ਨਹੀਂ ਰਹੀ, ਹੁਣ ਚਲੋ ਕਿਤੇ ਹੋਰ ਦੇਖਦੇ ਆ। ਉਹ ਕੁਝ ਤਾਂ ਪੰਜਾਬ ਚਲੇ ਗਏ ਸੀ, ਕੁਝ ਜ਼ਮੀਨਾਂ ਵਿੱਚ ਵੀ ਗਏ ਨੇ ਪੰਜਾਬ। ਬੱਚੇ ਪੜ੍ਹ ਕੇ ਚਲੇ ਗਏ ਬਾਹਰ ਸਾਰੇ। ਬੱਚੇ ਤਾਂ ਹੁਣ ਵੀ ਬਾਹਰ ਹੀ ਨੇ। ਹੁਣ ਉਹ ਬੱਚੇ ਫਿਰ ਆਪਣੇ ਘਰਦਿਆਂ ਨੂੰ ਵੀ ਲੈ ਗਏ, ਸਭ ਨੂੰ ਬਾਹਰ ਦੇ ਹੀ ਜ਼ਿਆਦਾ ਜੀ। ਹੁਣ ਤਾਂ ਹੋਰ ਪੰਜਾਬ ਵੀ ਨਹੀਂ ਜਾਂਦੇ, ਸਭ ਬਾਹਰ ਹੀ ਜਾ ਰਹੇ। ਅੱਛਾ, ਜਦੋਂ ਸਰਦਾਰ ਇੱਥੇ ਆ ਕੇ ਕਹ ਲਓ ਵੀ ਉਹਨਾਂ ਦੀ ਆਮਦਨ ਵੱਧ ਗਈ, ਕੋਈ ਇਦਾਂ ਵੀ ਹੋਏ ਵੀ ਇੱਥੇ ਦੀ ਲੋਕਲ ਪੋਲਿਟਿਕਸ 'ਚ ਵੀ ਕਿਸੇ ਨੇ ਇਦਾਂ ਕੋਈ ਜਾਣ ਲੱਗੇ ਵੀ ਲੋਕਲ ਸਰਕਾਰੀ ਦਰਬਾਰਿਆਂ 'ਚ ਕੋਈ ਕਹ ਲਓ ਵੀ ਜਿੱਦਾਂ ਲੋਕਲ ਐਡਮਿਨਿਸਟ੍ਰੇਸ਼ਨ 'ਚ? ਹਾਂ, ਚੰਗੀ ਗੱਲ ਸੀ ਸਰਦਾਰਾਂ ਦੀ। ਅੱਛਾ ਜੀ। ਹਾਂ, ਜਿਵੇਂ ਸ਼ਹਿਰ ਦੇ ਚੇਅਰਮੈਨ ਬਣਨੇ, ਬਲਾਕ ਦੇ ਚੇਅਰਮੈਨ। ਅੱਛਾ, ਬਣ ਲੱਗ ਪਏ ਸੀ। ਲਾਹੌਰ ਸਾਡੇ ਸਰਦਾਰ ਹੀ ਬਣਦੇ ਰਹੇ ਹੁਣ ਤੱਕ। ਤਾਂ ਮੈਂ ਫੈਕਟਰੀ ਦਾ ਡਾਇਰੈਕਟਰ ਨੇ ਆ ਪਿੰਡ ਦਾ। ਮੈਂ ਜਿਵੇਂ ਪੰਜਾਬ ਸਰਪੰਚ ਕਹਿੰਦੇ ਆ, ਮੈਂ ਨਾ ਇਹੀ ਆ ਆਦਿਵਾਸੀ ਦੇ ਪਿੰਡ ਨੇ। ਮੈਂ ਇੱਥੇ ਅਨਪੋਜ ਬਣਦਾ ਰਿਹਾ, 2 ਦਫਾ ਬਣਿਆ ਮੈਂ। ਅੱਛਾ ਜੀ। ਹਾਂਜੀ, ਤੇ ਇਹ ਮੇਰੀ ਫਿਰ ਜਿਹੜਾ ਤਿਵਾੜੀ ਮੁੱਖ ਮੰਤਰੀ ਸੀ ਨਾ ਸਾਡਾ, ਹਾਂਜੀ, ਉਹ ਬਾਜਪੁਰੋਂ ਹੀ ਕਾਮਯਾਬ ਹੋਇਆ। ਪਹਿਲਾਂ ਉਹ ਹਾਰਦਾ ਹੀ ਰਿਹਾ, 2 ਦਫਾ ਹਾਰ ਗਿਆ ਸੀ ਉਹ। ਫਿਰ ਤੀਜੀ ਦਫਾ ਬਾਜਪੁਰ ਉੱਥੋਂ ਜਿੱਤ ਗਿਆ। ਉਸ ਤੋਂ ਬਾਅਦ ਫਿਰ ਉਹਨੇ ਬਾਜਪੁਰ ਤੇ ਹੱਥ ਰੱਖਿਆ ਬਹੁਤ। ਉਹਨੇ ਕਹਿੰਦਾ ਮੇਰੇ ਤੇ ਇਹੀ ਨੇ। ਉਹਨੇ ਸਰਦਾਰਾਂ ਦੀ ਬਹੁਤ ਸਪੋਰਟ ਕੀਤੀ ਉਹਨੇ। ਉਹਦੇ ਅਸੀਂ ਬਹੁਤ ਨੇੜੇ ਹੋ ਗਏ ਸੀ। ਮੇਰੇ ਬਹੁਤ ਨਜ਼ਦੀਕ ਸੀਗਾ ਤਿਵਾੜੀ। ਅਸੀਂ ਲਖਨਊ ਆਮ ਜਾਂਦੇ ਰਹੇ ਸੀ, ਸਾਦਾ ਸੀ ਉਹ। ਉਹਦੇ ਘਰ ਰਹਿਣਾ ਉੱਥੇ ਕੋਠੀ 'ਚ, ਉੱਥੇ 2-3 ਦਿਨ ਰਹਿੰਦੇ ਹੁੰਦੇ ਸੀ। ਸਰਦਾਰਾਂ ਦੀ ਪਹੁੰਚ ਬਹੁਤ ਹੋ ਗਈ ਸੀ ਇੱਕ ਵਾਰੀ ਤਾਂ ਨਾ। ਤੇ ਸਾਨੂੰ ਤਾਂ ਜੀ ਇੱਕ ਵਾਰੀ ਜਿੱਦਾਂ ਹੁਣ ਤੁਸੀਂ ਸੀ ਕਹਿੰਦੇ ਨਾ, ਥੋੜੀ ਤਕਲੀਫ ਹੁੰਦੀ ਹੈ ਵੀ ਇੰਨੀ ਮਿਹਨਤ ਕੀਤੀ ਤਾਂ ਇੰਨੀ ਤੁਹਾਡੇ ਚਲੋ ਬਜ਼ੁਰਗਾਂ ਨੇ ਆਖਿਆ ਕਿ ਜਿਹੜੀ ਧਰਤੀ ਬਣਾਈ। ਅਸੀਂ ਤਾਂ ਪੰਜਾਬੀ ਹੋਣ ਦੇ ਨਾਤੇ ਇਹੀ ਕਾਮਨਾ ਕਰਦੇ ਹਾਂ ਵੀ ਇੱਥੇ ਫਿਰ ਤੁਹਾਡੀ ਉਨੀ ਚੜ੍ਹਾਈ ਹੋਵੇ ਜੋ ਵੀ ਹੈਗਾ। ਪਰ ਇੱਕ ਇਹ ਵੀ ਆ ਵੀ ਕੁਦਰਤ ਦਾ ਅਸੂਲ ਹੈ, ਜਿਹੜੀ ਮਾਈਗ੍ਰੇਸ਼ਨ ਹੈ, ਇਮੀਗ੍ਰੇਸ਼ਨ ਹੈ, ਇਹ ਤਾਂ ਇਦਾਂ ਹੀ ਚੱਲਦੀ ਆਈ ਹੈ। ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਇੱਧਰੋਂ ਬਾਹਰ 'ਚ ਗਏ, ਬਾਹਰ 'ਚੋਂ ਫਿਰ ਪੰਜਾਬ 'ਚ ਆਏ, ਪੰਜਾਬ ਤੋਂ ਫਿਰ ਤੁਸੀਂ ਪਤਾ ਲੱਗੇ ਫਿਰ ਇੱਥੇ ਆਏ, ਇੱਥੋਂ ਫਿਰ ਗਾਹਾਂ ਹੁਣ ਅਮਰੀਕਾ ਕੈਨੇਡਾ। ਇਹ ਤਾਂ ਇਦਾਂ ਹੀ ਚੱਲਦਾ ਹੀ ਆਇਆ। ਪਰ ਸਾਡੇ ਬਜ਼ੁਰਗਾਂ ਨੇ ਜੀ ਇੱਥੇ ਦੁੱਖ ਬੜੇ ਕੱਟੇ। ਹਾਂਜੀ, ਉਹੀ ਮੈਂ ਜ਼ਿਆਦਾ ਨਾ ਆਪਣੀ ਜਿਹੜੀ ਅੱਜ ਦੀ ਗੱਲਬਾਤ ਹੈ, ਮੈਂ ਜ਼ਿਆਦਾ ਐਕਚੁਅਲੀ ਉਹ 'ਤੇ ਫੋਕਸ ਕਰਨਾ। ਜਿਹੜੀਆਂ ਕਠਿਨਾਈਆਂ ਹੈਗੀਆਂ ਉਹ ਦਰਜ ਕਰਨ ਦੀ ਲੋੜ ਹੈ, ਉਹ ਲਿਖਣ ਦੀ ਲੋੜ ਹੈ, ਮੇਰੇ ਖਿਆਲ 'ਚ ਡਾਕੂਮੈਂਟ ਹੋਰ ਕਰਨ ਦੀ ਲੋੜ ਹੈ ਹਾਲੇ ਜਿੰਨੀ ਕਿ ਆਪਾਂ ਗੱਲਬਾਤ ਕੀਤੀ ਹੈ, ਕਿਉਂਕਿ ਇਹ ਤਾਂ ਬਹੁਤ ਵੱਡੀਆਂ ਉਹਨਾਂ ਦੀ ਤਕਲੀਫਾਂ ਤਾਂ ਤੁਸੀਂ ਇਹ ਸੁਣਿਆ ਜੀ, ਬਹੁਤ ਕੱਟੀਆਂ ਉਹਨਾਂ ਨੇ ਤਾਂ ਜੀ। ਹਾਂਜੀ, ਉਹਨਾਂ ਦਾ ਰਹਿਣੀ ਸਹਿਣੀ ਬਹੁਤ ਔਖੀ ਸੀ। ਉਹਨਾਂ ਦਾ ਇੱਥੇ ਖਾਣ ਪੀਣ ਬਹੁਤ ਔਖਾ ਸੀਗਾ, ਤੇ ਉੱਥੇ ਖੇਤਾਂ ਦੇ ਵਿੱਚ ਕੰਮ ਕਰਨੇ ਬਹੁਤ ਔਖੇ ਸੀ। ਜਾਨਵਰ, ਸੱਪ ਬਹੁਤ ਸੀ, ਸ਼ੇਰ ਬਹੁਤ ਸੀ ਇੱਥੇ। ਸ਼ੇਰ ਤਾਂ ਇੱਥੇ ਦਿਨੇ ਵੀ ਫਿਰਦੇ ਰਹਿੰਦੇ ਸੀਗੇ, ਤੇ ਹਾਥੀ ਸੀ ਰਾਤ ਨੂੰ। ਹਾਥੀ ਤੱਕ ਵੀ ਆ ਜਾਂਦੇ ਸੀ। ਹਾਥੀ ਰਾਤ ਨੂੰ ਫਸਲਾਂ ਤਬਾਹ ਕਰ ਜਾਂਦਾ ਸੀ, ਘਰਾਂ ਦੇ ਛੱਪਰ ਤੋੜ ਜਾਂਦਾ ਸੀ ਸੁੰਡਾਂ ਨਾਲ ਚੱਕ ਕੇ। ਇਹ ਜਿਹੇ ਜਾਨਵਰ ਬਹੁਤ ਸੀਗੇ। ਤੁਸੀਂ ਇੱਥੇ ਬੈਠੇ ਹੋਏ ਤੋਂ ਕਿੰਨੇ ਕੁ ਕਿਲੋਮੀਟਰ ਤੱਕ ਤੁਹਾਨੂੰ ਡੇਰੇ ਵਾਲੇ ਜਾਣਦੇ ਸੀ ਸ਼ੁਰੂ ਦੀ ਗੱਲ? ਉਸ ਟਾਈਮ ਦਾ ਜੇ ਸਹੀ ਪੁੱਛੋ ਨਾ, ਬਹੁਤ ਦੂਰ ਤੱਕ ਇੱਕ ਦੂਰ ਜਾਣਦੇ ਸੀ ਅਸੀਂ। ਅੱਛਾ ਜੀ। ਹਾਂ, ਜਿਵੇਂ ਹੁਣ ਕਾਸ਼ੀਪੁਰ ਹੋਇਆ, ਗਦਰਪੁਰ ਹੋਇਆ, ਰੁਦਰਪੁਰ ਹੋਇਆ, ਬਾਜਪੁਰ ਹੋਇਆ, ਇਹਨਾਂ ਦਾ ਏਰੀਆ 1-2 ਤੋਂ 50 ਕਿਲੋਮੀਟਰ। ਹਾਂ, ਰੁਦਰਪੁਰ ਤਾਂ ਦੂਰ ਹੈ ਇੱਥੋਂ, 50 ਕਿਲੋਮੀਟਰ ਹੋਣਾ। 50 ਕਿਲੋਮੀਟਰ ਹੋਊਗਾ। ਕਾਸ਼ੀਪੁਰ ਵੀ 30 ਕਿਲੋਮੀਟਰ ਹੈ ਇੱਥੋਂ। ਸਾਰਿਆਂ ਨੂੰ ਜਾਣਦੇ ਸੀ ਇੱਕ ਦੂਜੇ ਨੂੰ। ਪਤਾ ਨਹੀਂ ਕਿਵੇਂ, ਨਾ ਫੋਨ, ਨਾ ਕੋਈ ਗੱਲ, ਨਾ ਕੋਈ ਇੰਟਰਨੈਟ। ਹਾਂਜੀ, ਹਰ ਬੰਦੇ 9 ਤੱਕ ਜਾਣਦੇ ਸੀ, ਮਿਲਦੇ ਸੀ। ਭਾਈਚਾਰਾ ਬਹੁਤ ਸੀਗਾ ਜ਼ਿਆਦਾ। ਰਾਤਾਂ ਤੋਂ ਇਹ ਹਿਸਾਬ ਸੀ ਸਾਡੇ ਇੱਥੇ ਬਾਪੂ ਜੀ ਨਾ, ਜਿਵੇਂ ਬਾਹਰ ਪੈਂਦੇ ਹੁੰਦੇ ਆ। ਹਾਂਜੀ, 2 ਚਾਂਸ ਦਾ ਬਾਪੂ ਜੀ ਦੇ ਮੰਜੇ ਦੇ ਨਾਲ ਸਵੇਰੇ ਪੈਰ ਦੇਖੇ ਨੇ ਸ਼ੇਰ ਦੇ, ਬਿਲਕੁਲ ਨਾਲ ਲੱਗੇ ਹੋਏ। ਸੁੱਤੇ ਪਏ ਨੇ, ਕੋਲ ਦੀ ਸ਼ੇਰ ਲੰਘੇ। 2 ਦਫਾ ਹੋਇਆ ਉਹਨਾਂ ਦਾ ਇਹ ਚਾਂਸ। ਬਜ਼ੁਰਗਾਂ ਨੇ ਜੀ ਬਹੁਤ ਔਖੇ ਟਾਈਮ ਕੱਟੇ ਨੇ। ਅਸੀਂ ਤਾਂ ਉਹਨਾਂ ਨੂੰ ਧੰਨ ਮੰਨਦੇ ਹਾਂ, ਅਸੀਂ ਤਾਂ ਉਹਦੇ ਨਾਲ ਰਹੇ ਆ ਨਾ। ਹਾਂਜੀ, ਦੇਖੇ ਹੋਏ ਨੇ। ਸਾਨੂੰ ਹੁਣ ਤਾਂ ਵੀ ਲੱਗਦਾ ਯਾਰ ਕਿਵੇਂ ਕੱਟ ਲਏ ਉਹਨਾਂ ਨੇ, ਐਂ ਲੱਗੀ ਜਾਂਦਾ ਹੈ ਜੀ। ਤੇ ਉਹ ਬਹੁਤ ਔਖੇ ਉਹਨਾਂ ਨੇ ਜੰਗਲਾਂ 'ਚ ਰਹੇ। ਫਿਰ ਰਸਤਾ ਕੋਈ ਹਜੇ ਸੀਗੇ ਨਾ, ਕੋਈ ਸਵਾਰੀ, ਸਾਈਕਲ ਤੱਕ ਨਹੀਂ ਸੀ ਹੁੰਦਾ ਉਦੋਂ। ਬੈਲ ਗੱਡੀਆਂ ਛੋਟੀਆਂ ਹੁੰਦੀਆਂ ਸੀ, ਉਹਨੂੰ ਟਾਂਗਾ ਕਹਿੰਦੇ ਸੀ ਇੱਧਰ ਦੇ ਲੋਕ ਨਾ। ਉਹ ਛੋਟੇ ਟਾਂਗੇ ਬਣਾਏ ਸੀ ਵੀ ਬਾਜਪੁਰ ਜਾਣ ਨੂੰ। ਉੱਤੇ ਕੱਪੜੇ ਰੱਖ ਲੈਣੇ, ਤੇ ਉੱਤੇ ਗੱਦੇ 'ਚ ਬਣਾ ਕੇ ਬਾਜਪੁਰ ਨੂੰ ਤੁਰ ਪੈਣਾ, ਜਿਵੇਂ ਬੜੀ ਤਗੜੀ ਸਵਾਰੀ ਹੁੰਦੀ ਹੈ। ਜਦ ਨਾ ਜ਼ਮੀਨ ਆਬਾਦ ਹੋ ਗਈ, ਇਹ ਸਾਡੀਆਂ ਸਰਕਾਰਾਂ ਨੂੰ ਵੀ ਲਾਲਚ ਹੋ ਗਿਆ। ਫਿਰ ਇਹਨਾਂ ਨੇ ਆ ਜਿਹੜੇ ਪੁਰਾਣੇ ਜੰਗਲ ਨਾ ਕੱਟ ਕੇ, ਅਸਲੀ ਜੰਗਲ ਕੱਟ ਕੇ ਨਾ,
ਇਹਨਾਂ ਨੇ ਵਾਹ ਕੇ ਠੇਕੇ ਤੇ ਚੜਾਤੀ। ਉਹ ਚ ਲਿਪਟਸ ਸਫੈਦਾ ਜਿਹਨੂੰ ਕਹਿੰਦੇ ਆ, ਹਾਂ ਹਾਂ ਹਾਂ, ਉਹ ਭਰਤਾ ਸਾਰੇ ਜੰਗਲਾਂ ਚ। ਆ ਜੰਗਲ ਸਾਡੇ ਨਾ ਬਹੁਤ ਮੀਲਾਂ ਤੱਕ ਸੀਗੇ, ਸਫੈਦਾ ਯੂਕਲਿਪਟਸ ਜਿਹੜਾ। ਹਾਂ ਹਾਂ ਜੀ। ਹਾਂ ਹਾਂ, ਉਹ ਠੇਕੇ ਤੇ ਚੜਾਉਣ ਨਾਲ ਬਾਰਿਸ਼ਾਂ ਇੰਨੀਆਂ ਘਟ ਗਈਆਂ। ਹੁਣ ਤੁਸੀਂ ਐਤਕੀ ਹਿੰਦੁਸਤਾਨ 'ਚ ਟੀਵੀ ਤੇ ਦੇਖ ਲਓ, ਅੱਧਾ ਹਿੰਦੁਸਤਾਨ ਡੁੱਬਿਆ ਪਿਆ। ਹਾਂਜੀ ਬਹੁਤ ਮੀਂਹ ਪਿਆ ਤੀ, ਮੌਨਸੂਨ ਬਹੁਤ ਸਾਡੇ ਆਇਆ। ਅਜੇ ਹੁਣ 1.5 ਮਹੀਨਾ ਹੋ ਗਿਆ ਬਰਸਾਤ ਆਈ ਨੂੰ, ਅਜੇ ਸਾਡੇ ਪਹਿਲੀ ਬਰਸਾਤ ਵੀ ਹੋਈ ਨਹੀਂ ਹੈ। ਆ ਛਿੱਟੇ ਪੈਂਦੇ ਆ ਥੋੜੇ ਜਿਹੇ, ਹਾਂਜੀ। ਆਉਂਦਾ ਥੋੜਾ ਛਰਾਟਾ ਜਿਹਾ ਪੈ ਕੇ ਨਿਕਲ ਜਾਂਦਾ। ਨਹੀਂ ਤਾਂ ਇੱਥੇ ਝੜੀਆਂ ਲੱਗਦੀਆਂ ਸੀ 10-10 ਦਿਨ ਦੀਆਂ, 15 ਇੱਕ ਦਫਾ 17 ਦਿਨ ਦੀ ਝੜੀ ਲੱਗੀ। ਇਹ ਬਾਪੂ ਜੀ ਸਾਡੇ ਨਾ ਦਿਮਾਗ ਤੇ ਬਹੁਤ ਅਗਾਂਹ ਵਧੂ ਸੀਗੇ ਅਸੀਂ। ਉਹ ਹਰ ਗੱਲ ਨੂੰ ਬਹੁਤ ਅੱਗੇ ਕਰਕੇ ਸੋਚਦੇ ਸੀ। ਉਹਨਾਂ ਦਾ ਵੀ ਯਾਰ ਜ਼ਮੀਨ ਤਾਂ ਅਜੇ ਵੀ ਬਥੇਰੀ ਪਈ ਆ ਆਪਣੇ ਕੋਲ, ਜਿਹੜੀ ਆਵਾਜ਼ ਨਹੀਂ ਹੋਈ ਵੀ ਇੱਕ ਪਾਰਟਨਰ ਹੋਰ ਬਣਾ ਲੈਂਦੇ ਆਪਾਂ, ਪੈਸੇ ਵਾਲਾ ਕੋਈ ਪੰਜਾਬ ਚੋਂ। ਉਹਨਾਂ ਨੇ ਫਿਰ ਸੋਚ ਕੇ ਉਹਨਾਂ ਦੇ ਨਾਲ ਨਾ ਫੌਜੀ ਜਿਹੜਾ ਰਿਟਾਇਰ ਹੋਇਆ ਸੀ, ਉਹ ਗੁਜਰਾਲ ਦੇ ਆ। ਅੱਛਾ। ਤੇ ਉਹ ਜਗੀਰ, ਹਾਂ ਜਗੀਰ ਸਿੰਘ ਗਰੇਵਾਲ ਜੀ, ਉਹ ਹੈ 6.5 ਦਾ ਟਰੈਕਟਰ ਸੀ, ਐਲਿਸ ਚੈਂਬਰ ਟਰੈਕਟਰ ਸੀ, ਅਮਰੀਕਾ ਦਾ ਜੀ ਉਹ। ਅੱਛਾ। ਹਾਂ ਉਦੋਂ ਟਰੈਕਟਰ ਸਾਰੇ ਬਾਹਰ ਹੀ ਆਉਂਦੇ ਹੁੰਦੇ ਸੀਗੇ। ਇਹ ਕਿਹੜੇ ਸਾਲ ਦੀ ਗੱਲ ਹੈ ਅੰਦਾਜ਼ਨ? ਇਹ ਹੁਣ ਮੈਂ ਤੁਹਾਨੂੰ ਥੋੜਾ ਧਿਆਨ ਕਰਕੇ ਦੱਸਦਾ, ਜਿਵੇਂ ਇਹ ਸਨ 52 ਚ ਇੱਥੇ ਆਏ, 54-55 ਦੀ। ਅੱਛਾ, ਫਿਰ ਛੇਤੀ ਦੀ ਗੱਲ ਹੈ। ਅਜੇ ਜੰਗਲ ਪੱਟ ਹੀ ਰਹੇ ਸੀ, ਥੋੜੇ ਪੱਟੇ ਸੀ, ਬਾਕੀ ਰਹਿੰਦੀ ਸੀ ਸਾਰੇ, ਉਹਨੇ ਆ ਕੇ ਪਟਾਏ ਨੇ। ਉਹ ਫਿਰ ਟਰੈਕਟਰ ਇਹਨਾਂ ਨੇ ਫਿਰ ਉੱਥੋਂ ਦਿੱਲੀੋਂ ਇੱਥੋਂ ਘਰ ਨਹੀਂ ਆਏ, ਟਰੈਕਟਰ ਲੈ ਕੇ ਆਏ ਸੀ ਖਰੀਦ ਕੇ ਦਿੱਲੀੋਂ। ਉਹ ਦਿੱਲੀ ਏਜੰਸੀ ਸੀ। ਤੇ ਉਹ ਟਰੈਕਟਰ ਵੀ ਮੈਂ ਉਹ ਹੈ ਨਾ ਜਿਵੇਂ ਹੁਣ ਪਹੀਏ ਆਪਣੇ ਦੂਰ ਨੇ, ਉਹਦੇ 2 ਪਹੀਏ ਜ਼ਰੂਰਤ ਵਿਚਾਲੇ ਸੀ ਸੈਂਟਰ 'ਚ। ਅੱਛਾ। ਉਹ ਪਤਾ ਨਹੀਂ ਇਹੋ ਜਿਹੇ ਟਰੈਕਟਰ ਹੁਣ ਤਾਂ ਹੈ ਨਹੀਂ। ਹਾਂਜੀ ਹਾਂਜੀ ਹਾਂਜੀ। ਉਹਦੇ ਮੂਹਰਲੇ 2 ਪਹੀਏ ਸੈਂਟਰ 'ਚ 2 ਇਕੱਠੇ ਸੀ ਐ। ਅੱਛਾ ਅੱਛਾ। ਹੁਣ ਤਾਂ ਐ ਨੇ। ਹਾਂਜੀ ਹਾਂਜੀ ਹਾਂਜੀ। ਉਹ ਟਰੈਕਟਰ ਨੇ ਕੰਮ ਬੜਾ ਕੀਤਾ, ਛੋਟਾ ਜਿਹਾ ਟਰੈਕਟਰ ਸੀ ਵੈਸੇ ਉਹ। ਅੱਛਾ। ਉਹਨੇ ਜੰਗਲ ਬੜੇ ਪੱਟੇ ਜੀ ਫਿਰ। ਅੱਛਾ। ਉਹ ਫਿਰ ਟਰੈਕਟਰ ਲੈ ਕੇ ਆ ਗਏ। ਉਹ ਫਿਰ ਜਦੋਂ ਉਹ ਵੀ ਕਾਮਯਾਬ ਹੋ ਗਿਆ, ਫਿਰ ਉਹ ਵੀ ਬੱਚਿਆਂ ਨੂੰ ਲੈ ਆਇਆ ਸੀ। ਅੱਛਾ। ਫਿਰ ਉਹਦੇ ਘਰ ਦੇ ਵੀ ਖੁਸ਼ ਹੋ ਗਏ, ਚੱਲ ਠੀਕ ਹੋ ਗਿਆ। ਪਰ ਉਸ ਤੋਂ ਬਾਅਦ ਫਿਰ ਦੌਰ ਬਹੁਤ ਚੰਗਾ ਆ ਗਿਆ ਸੀ, ਇੱਕ ਵਾਰ ਬਹੁਤ ਚੰਗਾ। ਇੱਕ ਤਾਂ ਪੈਸਾ ਬਹੁਤ ਹੋ ਗਿਆ, ਇੱਕ ਇਮੇਜ ਬਹੁਤ ਚੰਗੀ, ਸਰਦਾਰਾਂ ਦਾ ਰੋਹ ਬੜਾ ਸੀ, ਬੜਾ ਰੋਹ ਸੀ ਇੱਥੇ ਜੀ। ਤੂੰ ਪੰਜਾਬ 'ਚ ਨਾ ਰੋਹ ਨਾ ਇੱਥੇ ਸੀਗਾ। ਸਰਦਾਰਾਂ ਤਾਂ ਇੰਨੀ ਗੱਲ ਸੀ, ਹਰ ਬੰਦਾ ਇੱਜ਼ਤ ਕਰਦਾ, ਡਰਦੇ ਵੀ ਸੀ ਲੋਕ। ਮਤਲਬ 60 ਤੋਂ ਲੈ ਕੇ 80 ਹੋਰ ਨੋਟ ਕੀਤੀ ਹੈ। ਤੁਹਾਨੂੰ ਵੀ ਕਦੀ ਲੱਗਦਾ ਵੀ ਜਦੋਂ ਪੰਜਾਬ ਤੋਂ ਆਏ ਕੁਝ ਅੱਖਰ ਇੱਥੇ ਦੇ ਲੋਕਲ ਜਿਹੜੇ ਸੀ ਉਹ ਤੁਹਾਡੇ ਪੰਜਾਬੀ 'ਚ ਜਿੱਦਾਂ ਪੇੜ ਅੱਖਰ ਆ, ਅਸੀਂ ਪੰਜਾਬ 'ਚ ਦਰਖਤ ਹੀ ਜ਼ਿਆਦਾ ਕਹਿੰਦੇ ਆ, ਤੁਹਾਨੂੰ ਕੁਝ ਲੱਗਦਾ ਵੀ ਇੱਥੇ ਦੇ ਲੋਕਲ ਅੱਖਰ ਸੀ ਜਿਹੜੇ ਤੁਹਾਡੀ ਲੈਂਗੁਏਜ 'ਚ ਜ਼ਿਆਦਾ ਸ਼ਾਇਦ ਤੁਹਾਨੂੰ ਧਿਆਨ ਨਾ ਆਵੇ, ਜਿੱਦਾਂ ਆਪਾਂ ਉੱਥੇ ਜੀਰੀ ਜਾਂ ਝੋਨਾ ਕਹਿੰਦੇ ਜ਼ਿਆਦਾ, ਹਾਂ ਇਹ ਇੱਥੇ ਧਾਨ, ਉਹ ਬੋਲੀ ਦੇ ਅੱਖਰ ਆ ਗਏ ਸਾਡੇ। ਕਿਹੜੇ ਅੱਖਰ ਤੁਹਾਨੂੰ ਲੱਗਦਾ ਵੀ ਇੱਥੇ ਵਾਲੇ ਪੰਜਾਬੀ ਆਪਣੀ 'ਚ ਰੈਗੂਲਰ ਇਦਾਂ ਕੁਝ ਧਿਆਨ ਹੈਗਾ? ਨਹੀਂ ਉਹ ਤਾਂ ਸਾਡੇ ਰਲ ਗਈ ਹੈ ਪੰਜਾਬੀ ਵਿੱਚ ਨਾਲ ਰਲ ਗਿਆ ਨਾ, ਰਲੇ ਹੋਏ ਨੇ। ਉਹ ਸਾਨੂੰ ਪਤਾ ਵੀ ਨਹੀਂ ਲੱਗਦਾ। ਹਾਂ ਤੁਹਾਨੂੰ ਪਤਾ ਨਹੀਂ ਲੱਗਦਾ। ਸਾਨੂੰ ਤਾਂ ਮੂੰਹ ਚੜੇ। ਹਾਂ ਜੇ ਤੁਸੀਂ ਪੇੜ ਕਿਹਾ ਕਈ ਵਾਰੀ, ਹਾਂ ਪੇੜ ਉਹ ਇੱਧਰ ਦਾ ਲਫ਼ਜ਼ ਹੈ। ਹਾਂ ਇੱਧਰ ਲਫ਼ਜ਼ ਹੈ, ਉੱਥੇ ਦਰਖਤ ਕਹਿੰਦੇ। ਹਾਂ ਜੀ ਉਹਦੇ ਦਰਖਤ ਕਹਿੰਦੇ। ਇਦਾਂ ਦੇ ਕਈ ਲਫ਼ਜ਼ ਹੋਣਗੇ। ਇੱਥੇ ਝੋਨਾ ਕਹਿੰਦੇ, ਜੀਰੀ ਕਹਿੰਦੇ ਆ, ਇੱਥੇ ਧਾਨ ਕਹਿੰਦੇ ਆ, ਇੱਥੇ ਚੌਲ ਕਹਿੰਦੇ ਹੀ ਨਹੀਂ ਹੈ। ਅੱਛਾ ਉੱਥੇ ਤਾਂ ਚੌਲ ਵੀ ਕਹਿੰਦੇ ਆ। ਚੌਲ ਕਹਿੰਦੇ, ਹਾਂਜੀ। ਚੌਲ ਤਾਂ ਇੱਥੇ ਜਦੋਂ ਨਾ ਧਾਨਾਂ ਨੂੰ ਸੇਲਰ ਤੇ ਜਾਂ ਕਟਾਉਂਦੇ ਉਹਨੂੰ ਚੌਲ ਕਹਿੰਦੇ ਆ। ਅੱਛਾ। ਜਿਹੜਾ ਖੇਤ 'ਚ ਉਹਨੂੰ ਧਾਨ ਕਹਿੰਦੇ ਆ। ਉੱਥੇ ਲੋਕਲ ਵਰਡ ਜਿਹੜੇ ਉਹ ਇੰਨੇ ਵਿੱਚ 30-40 ਸਾਲਾਂ 'ਚ ਇੰਨੇ ਇਨਕਲੂਡ ਹੋ ਗਏ ਵੀ ਲੱਗਦਾ ਵੀ ਹੁਣ ਪੰਜਾਬੀ ਵਾਲੇ ਅੱਖਰ ਹੈ ਇੱਥੇ ਦੇ ਜਿਹੜੇ ਬਹੁਤ ਰਾਹ ਜਾ ਕੇ ਪੰਜਾਬੀ ਸਾਡੇ ਇੱਥੇ ਨੇ। ਉਹ ਹੁੰਦਾ ਹੀ ਨਹੀਂ ਪਤਾ ਚੱਲਦਾ, ਉਹ ਨਿਕਲਦੇ ਨੇ ਮੂੰਹ। ਹਾਂਜੀ ਹਾਂਜੀ ਹਾਂਜੀ। ਸਾਨੂੰ ਪਤਾ ਨਹੀਂ ਚੱਲਦਾ ਵੈਸੇ। ਜਿਹੜਾ ਨਵਾਂ ਪੰਜਾਬ 'ਚ ਬੰਦਾ ਉਹਨੂੰ ਤਾਂ ਉਹ ਅੱਖਰ ਜਿਹੜਾ ਹੋਗਾ ਉਹ ਤਾਂ ਪੰਜਾਬ 'ਚ ਵੀ ਆਪਣੇ ਇਦਾਂ ਦੁਆਬੇ ਤੋਂ ਮਾਲਵੇ ਜਾਓ ਤਾਂ ਵੀ ਅੱਖਰ ਉਹ ਹੀ ਉਹਨਾਂ ਫਰਕ ਹੈ ਜੀ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਸਾਨੂੰ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਅਸੀਂ ਤਾਂ ਇਹ ਕਾਮਨਾ ਕਰਦੇ ਹਾਂ ਜੀ ਇਹ ਤਰਾਈ ਦਾ ਰੀਜਨ ਮਿੰਨੀ ਪੰਜਾਬ ਜਿਹਨੂੰ ਤੁਹਾਡੇ ਬਜ਼ੁਰਗਾਂ ਨੇ ਇੰਨੀ ਜ਼ਿਆਦਾ ਮਿਹਨਤ ਦੇ ਨਾਲ ਵਸਾਇਆ, ਇਹ ਇਦਾਂ ਹੀ ਖੁਸ਼ਹਾਲ ਰਵੇ ਤੇ ਸਿੱਖ ਕੌਮ ਜਿਹੜੀ ਹੈਗੀ ਆ ਉਹ ਚੜ੍ਹਦੀ ਕਲਾ 'ਚ ਰਵੇ। ਮਿਹਰਬਾਨੀ। ਸਤਿ ਸ਼੍ਰੀ ਅਕਾਲ।